ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਰਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 30 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਚੰਨੀ ਤੋਂ। ਚੰਨੀ ਦੇ ਅੱਜ ਕੱਲ ਖਾਸੇ ਚਰਚੇ ਨੇ ਜੀ ਤੇ ਚੰਨੀ ਦੇ ਬਾਰੇ ਖਬਰ ਇਹ ਆ ਰਹੀ ਹੈ ਵੀ ਮੋਦੀ ਸਾਹਿਬ ਨੇ ਬਿਹਾਰ ਦੀਆਂ ਚੋਣਾਂ ਦੇ ਵਿੱਚ ਚੰਨੀ ਦਾ ਜ਼ਿਕਰ ਕੀਤਾ। ਜ਼ਿਕਰ ਕਿਸ ਸੰਦਰਭ ਦੇ ਵਿੱਚ ਕੀਤਾ? ਚੰਨੀ ਦਾ ਕੱਦ ਵੱਡਾ ਕੀਤਾ ਜਾਂ ਆਪਣਾ ਛੋਟਾ ਕੀਤਾ ਮੋਦੀ ਨੇ? ਬਿਲਕੁਲ ਪ੍ਰਵੀਨ ਜੀ, ਇਹ ਆਪਣੇ ਆਪ 'ਚ ਵੱਡੀ ਖਬਰ ਬਣ ਜਾਂਦੀ ਹੈ ਕਿ ਪੰਜਾਬ ਦਾ ਇੱਕ ਸਾਬਕਾ ਮੁੱਖ ਮੰਤਰੀ, ਉਹ ਵੀ ਜਿਹੜਾ 3-4 ਮਹੀਨਿਆਂ ਲਈ ਰਿਹਾ ਹੋਵੇ, ਉਹਦਾ ਜ਼ਿਕਰ ਪ੍ਰਧਾਨ ਮੰਤਰੀ ਆਪਣੇ ਮੂੰਹ ਤੋਂ ਬਿਹਾਰ ਦੀਆਂ ਚੋਣਾਂ 'ਚ ਕਰੇ। ਫਿਰ ਉਹ ਆਪਣੇ ਆਪ ਨੂੰ ਛੋਟਾ ਕਰ ਰਹੇ ਨੇ ਕਿ ਚੰਨੀ ਨੂੰ ਬੜਾ ਕਰ ਰਹੇ। ਅਸਲ ਦੇ ਵਿੱਚ ਚੰਨੀ ਨਾਮ ਦੀ ਟੀਸ ਤਾਂ ਪ੍ਰਧਾਨ ਮੰਤਰੀ ਦੇ ਕਾਫੀ ਪਹਿਲਾਂ ਤੋਂ ਹੈ, ਹੁਣ ਦੁਬਾਰਾ ਦਰਦ ਉੱਠਿਆ ਮੈਨੂੰ ਲੱਗਦਾ ਹੈ। ਕਿਉਂਕਿ ਫਿਰੋਜ਼ਪੁਰ ਵਾਲਾ ਕਾਂਡ ਸਾਰਿਆਂ ਨੂੰ ਚੇਤੇ ਹੋਏਗਾ। ਉਸ ਸਮੇਂ ਚੰਨੀ ਮੁੱਖ ਮੰਤਰੀ ਸੀ ਤੇ ਪ੍ਰਧਾਨ ਮੰਤਰੀ ਜੀ ਰੈਲੀ ਕਰਨ ਆਏ ਸੀ। ਜਿਵੇਂ ਭਗਵੰਤ ਮਾਨ ਦੇ ਲਫ਼ਜ਼ਾਂ 'ਚ ਕਹਿਣਾ ਹੋਵੇ, ਉਹ ਕਹਿੰਦਾ ਪ੍ਰਧਾਨ ਮੰਤਰੀ ਘੱਟੋ ਰਹੀ ਪ੍ਰਧਾਨ ਮੰਤਰੀ ਵੱਧ ਨੇ। ਸੋ ਪ੍ਰਧਾਨ ਮੰਤਰੀ ਹੁੰਦਿਆਂ ਵੀ ਉਹ ਫਿਰ ਚੋਣ ਪ੍ਰਚਾਰ 'ਚ ਪੂਰੀ ਤਰ੍ਹਾਂ ਜੁਟ ਜਾਂਦੇ ਨੇ, ਜਿਵੇਂ ਸਰਪੰਚੀ ਦੀ ਚੋਣ ਆਪੇ ਲੜਨੀ ਹੋਵੇ। ਇਸ ਲਈ ਫਿਰ ਉਹ ਇੱਥੇ ਆਏ ਸੀ ਪ੍ਰਚਾਰ ਕਰਨ ਤੇ ਗਾਂਹ ਪੰਡਾਲ ਖਾਲੀ ਸੀ ਤੇ ਮੌਸਮ ਖਰਾਬ ਕਰਕੇ ਚੌਪਰ ਨਹੀਂ ਉੱਡ ਸਕਿਆ ਤੇ ਉਹ ਸਾਰਾ ਗੁੱਸਾ ਗਿਲਾ ਫਿਰ ਉਹ ਮੇਰੀ ਗੱਡੀ ਰੋਕ ਲਈ ਜੀ, ਮੈਨੂੰ ਪੁਲ ਤੇ ਖੜਨਾ ਪੈ ਗਿਆ ਜੀ ਤੇ ਮੈਂ ਜਿੰਦਾ ਜਾ ਰਹਾ ਹੂੰ, ਆਪਣੇ ਮੁੱਖ ਮੰਤਰੀ ਨੂੰ ਕਹਿ ਦਿਓ। ਸਹੀ ਹੈ। ਤੇ ਮੁੱਖ ਮੰਤਰੀ ਚੰਨੀ ਸੀਗੇ ਤੇ ਚੰਨੀ ਕਹਿੰਦੇ ਫਿਰ ਕੀ ਹੋ ਗਿਆ, ਹੋਇਆ ਕੀ, ਦੱਸੋ ਸੀ ਕੁਝ ਹੋਇਆ ਹੋਵੇ। ਤੇ ਇਸ ਉਹਦਾ ਉਹ ਪ੍ਰਤੀਕਰਮ ਜਿਹੜੇ ਮਤਲਬ ਪਾਰਟੀ ਲਾਈਨ ਤੋਂ ਉੱਪਰ ਹਟ ਕੇ ਵੀ ਸਾਰੇ ਲੋਕਾਂ ਨੇ ਕਿਹਾ ਵੀ ਕਿ ਕਮਾਲ ਕਰਤੀ ਚੰਨੀ ਨੇ, ਸਟੈਂਡ ਕਮਾਲ ਦਾ ਰਿਹਾ। ਹੁਣ ਉਸ ਸਮੇਂ ਦੀ ਉਹ ਟੀਸ ਕਿਤੇ ਨਾ ਕਿਤੇ ਮਨ 'ਚ ਹੋਏਗੀ, ਪਰ ਜਿਹੜਾ ਪਹਿਲੂ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੀਆਂ ਚੋਣਾਂ ਛੋਇਆ ਉਹ ਚੰਨੀ ਰਾਹੀਂ ਗਾਂਧੀ ਪਰਿਵਾਰ ਤੇ ਹਮਲਾ ਸੀਗਾ। ਪਰ ਬੜਾ ਨਾਮ ਚੰਨੀ ਦੀ ਚਰਚਾ 'ਚ ਆ ਗਿਆ। ਹੋਇਆ ਕੀ ਕਿ ਪ੍ਰਧਾਨ ਮੰਤਰੀ ਉੱਥੇ ਕਹਿੰਦੇ ਕਿ ਵੀ ਪੰਜਾਬ ਦਾ ਇੱਕ ਮੁੱਖ ਮੰਤਰੀ ਹੋਇਆ, ਉਹ ਤੁਹਾਨੂੰ ਕਹਿੰਦਾ ਕਿ ਬਿਹਾਰੀਆਂ ਨੂੰ ਤਾਂ ਮੈਂ ਕੱਢ ਦੂੰਗਾ ਇੱਥੋਂ, ਬਿਹਾਰੀਆਂ ਨੂੰ ਮੈਂ ਰਹਿਣ ਨਹੀਂ ਦਿੰਦਾ, ਹੈ ਨਾ, ਪੰਜਾਬ 'ਚੋਂ। ਤੇ ਕਹਿੰਦਾ ਕਿ ਉਸ ਸਮੇਂ ਗਾਂਧੀ ਪਰਿਵਾਰ ਦੀ ਇੱਕ ਧੀ ਜਿਹੜੀ ਅੱਜ ਕੱਲ ਲੋਕ ਸਭਾ 'ਚ ਵੀ ਬੈਠਦੀ ਆ, ਹੈ ਨਾ, ਉਹ ਤਾੜੀਆਂ ਮਾਰ ਰਹੀ ਸੀ। ਅੱਛਾ, ਇਸ ਸੰਦਰਭ ਦੇ ਵਿੱਚ ਚੰਨੀ ਦਾ ਜ਼ਿਕਰ ਆਇਆ। ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਕਾਂਗਰਸ ਨੇ ਜਿਹੜੇ ਆਪਣੇ ਸਟਾਰ ਪ੍ਰਚਾਰਕ ਲਾਉਂਦੇ ਆ ਬਿਹਾਰ 'ਚ, ਉਹਨਾਂ ਚੋਂ ਪੰਜਾਬ 'ਚੋਂ ਸਿਰਫ ਇੱਕ ਲੀਡਰ ਲਿਆ, ਉਹ ਚੰਨੀ ਹੈ। ਉਹ ਚੰਨੀ ਹੈ, ਸਹੀ ਗੱਲ ਹੈ, ਬਿਲਕੁਲ। ਤੇ ਇਸ ਲਈ ਇੱਧਰ ਪ੍ਰਧਾਨ ਮੰਤਰੀ ਦਾ ਫਿਰੋਜ਼ਪੁਰ ਦਾ ਕਨੈਕਸ਼ਨ ਹੈ। ਤੀਸਰੀ ਹੁਣ ਇਸ ਘਟਨਾ, ਹੁਣ ਜਦੋਂ ਇਹ ਘਟਨਾ ਦੇ ਘੋਖ 'ਚ ਜਾਂਦੇ ਹੋ ਤੁਸੀਂ ਤਾਂ ਬਿਲਕੁਲ ਚੰਨੀ ਨੇ ਬਹੁਤ ਹਲਕੇ ਸ਼ਬਦ ਦੀ ਵਰਤੋਂ ਕੀਤੀ ਸੀ, ਭਈਏ ਕਹਿ ਕੇ। ਪਰ ਉਹਨੇ ਬਿਹਾਰੀਆਂ ਲਈ ਨਹੀਂ ਕਿਹਾ ਸੀ, ਕਿਹਾ ਸੀ ਉਹ ਕੇਜਰੀਵਾਲ ਨੇ ਜਿਹੜਾ ਪਾਰਟੀ ਜੁੜਲੀ ਲਈ। ਪਰ ਉਹ ਸ਼ਬਦ ਚੋਣ ਸਹੀ ਨਹੀਂ ਸੀ। ਸਹੀ ਹੈ, ਸ਼ਬਦ ਚੋਣ ਬਿਲਕੁਲ। ਮਤਲਬ ਬਾਹਰੀ ਕਹਿਣ ਦੀ ਬਜਾਏ ਉਹਨੇ ਭਈਏ ਕਹਿ ਕੇ ਸੰਬੋਧਨ ਕੀਤਾ ਕਿ ਅਸੀਂ ਭਈਆਂ ਨੂੰ ਪੰਜਾਬ 'ਚ ਰਾਜ ਨਹੀਂ ਕਰਨ ਦਿਆਂਗੇ, ਇਹਨਾਂ ਨੂੰ ਰਾਜ ਨਹੀਂ ਸੌਂਪਾਂਗੇ। ਸੋ ਉਹ ਟਾਰਗੇਟ ਦੇ ਉੱਤੇ ਤਾਂ ਕੇਜਰੀਵਾਲ ਨੇ ਜੁੜ ਲਈ ਸੀ, ਪਰ ਉਹ ਸ਼ਬਦ ਚੋਣ ਜਿਹੀ ਜੀ ਹੋਈ ਉਹਨੂੰ ਆਧਾਰ ਬਣਾ ਕੇ, ਮਤਲਬ ਪ੍ਰਧਾਨ ਮੰਤਰੀ ਜੀ ਇਹੋ ਜਿਹੀਆਂ ਗੱਲਾਂ ਨੂੰ ਨੋਟ ਕਰਕੇ ਰੱਖਦੇ ਨੇ ਕਿ ਉਹਨਾਂ ਦੀ ਟੀਮ ਉਹਨਾਂ ਨੂੰ ਕੱਢ ਕੇ ਦਿੰਦੀ ਹੈ, ਕਿ ਕਲਿੱਪ ਕਟਾ ਕੇ ਦਿੰਦੇ ਨੇ। ਮਤਲਬ ਪ੍ਰਧਾਨ ਮੰਤਰੀ ਕਾਹਦਾ ਜਿਹੜਾ ਗਲੀ ਮੁਹੱਲੇ ਵਾਲੀ ਲੜਾਈਆਂ ਨੂੰ ਵੀ ਚੇਤੇ ਰੱਖੀ ਫਿਰਦਾ। ਸਹੀ ਹੈ, ਬਿਲਕੁਲ। ਫਿਰ ਤੁਸੀਂ ਉਹਦੇ ਅਰਥ ਬਦਲ ਕੇ ਵੀ ਕਰ ਰਹੇ ਹੋ। ਪਤਾ ਸਾਰਿਆਂ ਨੂੰ ਸੀ ਕਿ ਨੈਰੇਟਿਵ ਕੁਝ ਹੋਰ ਸੀ,
ਉਹ ਰਾਜ ਭਾਗ ਦੀ ਸੀ, ਕੱਢਣ ਦੀ ਗੱਲ ਵੀ ਨਹੀਂ ਸੀ ਜੇ ਤੁਸੀਂ ਉਹ ਸ਼ਬਦ ਤੇ ਵੀ ਜਾਣਾ। ਪਰ ਤਾਂ ਵੀ ਮੈਂ ਕਹਿੰਦਾ ਚੰਨੀ ਨੇ ਉਹ ਗਲਤ ਵਰਤਿਆ। ਇਹ ਦਰੁਸਤ ਨਹੀਂ ਹੈ ਤਰੀਕਾ। ਤੁਸੀਂ ਚੋਣ ਪ੍ਰਕਿਰਿਆ 'ਚ ਲੜਦੇ ਹੋ ਤੇ ਜੇ ਅਧਿਕਾਰ ਹੈ ਕਿਸੇ ਨੂੰ ਲੜਨ ਦਾ, ਫਿਰ ਲੜਨ ਦਿਓ ਭਾਈ, ਫਿਰ ਤੁਸੀਂ ਆਪਣੀ ਲੀਕ ਬੜੀ ਕਰੋ ਨਾ। ਇਸੇ ਤਰ੍ਹਾਂ ਫਿਰ ਇਹੀ ਸਵਾਲ ਪ੍ਰਧਾਨ ਮੰਤਰੀ ਲਈ ਹੈ ਕਿ ਤੁਸੀਂ ਪ੍ਰਧਾਨ ਮੰਤਰੀ ਹੋ, ਜੇ ਇਹੋ ਜਿਹੀਆਂ ਗੱਲਾਂ ਕਹਾਉਣੀਆਂ ਨੇ, ਥਰਡ ਕਲਾਸ ਲੀਡਰ ਹੁੰਦੇ ਆ ਤੁਹਾਡੇ ਕੋਲ ਹਰ ਮਹੱਲੇ ਦੇ ਵਿੱਚ, ਹਰ ਖੇਤਰ ਦੇ ਵਿੱਚ, ਕਹਾ ਲਓ ਉਹਨਾਂ ਤੋਂ। ਸਹੀ ਹੈ, ਬਿਲਕੁਲ। ਮਤਲਬ ਜੇ ਪ੍ਰਧਾਨ ਮੰਤਰੀ ਇਸ ਪੱਧਰ ਤੇ ਆ ਗਿਆ ਤੇ ਉਹ ਪ੍ਰਧਾਨ ਮੰਤਰੀ ਹੈ? ਸਹੀ ਗੱਲ, ਬਿਲਕੁਲ, ਸਵਾਲ ਤਾਂ ਖੜਾ ਹੋਊਗਾ। ਇਸ ਲਈ ਉਹ ਨੀਤੀਆਂ ਦੀ ਗੱਲ ਕਰੇ, ਉਹ ਏਜੰਡੇ ਦੀ ਗੱਲ ਕਰੇ, ਉਹਦੇ ਆਪਣੇ ਕੀਤੇ ਹੋਏ ਕੰਮਾਂ ਨੂੰ ਗਿਣਾਵੇ, ਹੈ ਨਾ, ਅਗਲੇ ਕੀ ਪ੍ਰੋਗਰਾਮ ਹੋਣਗੇ ਇਹਨੂੰ ਗਿਣਾਵੇ। ਕੋਈ ਆਪਣੀ ਵਿਦੇਸ਼ ਪਾਲਿਸੀ, ਕੋਈ ਦੇਸ਼ ਪਾਲਿਸੀ, ਕੋਈ ਲੋਕ ਕਿਉਂ ਯੂਪੀ ਬਿਹਾਰ ਚੋਂ ਨਿਕਲ ਕੇ ਬਾਹਰ ਲੇਬਰ ਕਰਨ ਆਉਂਦੇ ਨੇ, ਉਹ ਨਹੀਂ ਹੋਣਗੇ। ਇੰਨੇ ਸਾਲ ਤੁਹਾਡਾ ਰਾਜ ਰਹਿ ਲਿਆ ਹੁਣ ਤਾਂ ਲਗਾਤਾਰ, ਤੇ ਉਹਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ? ਤੁਸੀਂ ਖੇਤੀ ਦੀ ਗੱਲ ਕਿਉਂ ਨਹੀਂ ਕਰਦੇ ਉੱਥੇ? ਮਜ਼ਦੂਰੀ ਦੀ ਗੱਲ ਕਿਉਂ ਨਹੀਂ ਕਰਦੇ? ਉਦਯੋਗ ਦੀ ਗੱਲ ਕਿਉਂ ਨਹੀਂ ਕਰਦੇ? ਸਹੀ ਹੈ, ਬਿਲਕੁਲ ਸਹੀ। ਪ੍ਰਧਾਨ ਮੰਤਰੀ ਦਾ ਫਿਰ ਕੇਜਰੀਵਾਲ, ਮਤਲਬ ਕਿ ਚਰਨਜੀਤ ਚੰਨੀ ਦਾ ਕੱਦ ਪਤਾ ਨਹੀਂ ਵੱਡਾ ਹੋਇਆ ਜਾਂ ਨਹੀਂ ਹੋਇਆ, ਪਰ ਪ੍ਰਧਾਨ ਮੰਤਰੀ ਨੇ ਆਪਣਾ ਕੱਦ ਜ਼ਰੂਰ ਇਹਦੇ ਨਾਲ ਛੋਟਾ ਕਰ ਲਿਆ। ਸਹੀ, ਬਿਲਕੁਲ ਸਹੀ ਹੈ। ਤੇ ਇਸ ਲਈ ਚੰਨੀ ਦੀ ਚਰਚਾ ਨੇ ਉਹਨੂੰ ਬਿਨਾਂ ਮਤਲਬ ਤੋਂ ਮਸ਼ਹੂਰ ਕਰਤਾ। ਹੁਣ ਹੋ ਕੀ ਰਿਹਾ? ਮੋਦੀ ਜੀ ਜੋ ਬੋਲਣਗੇ ਪਿੱਛੇ ਪਿੱਛੇ ਤੋਤਿਆਂ ਨੇ ਬੋਲਣਾ। ਰਵਨੀਤ ਬਿੱਟੂ ਲੱਗ ਗਿਆ ਬੋਲਣ। ਜੇ ਰਵਨੀਤ ਬਿੱਟੂ ਬੋਲੂਗਾ ਤਾਂ ਮਾਈਕ ਲੈ ਕੇ, ਕਿਉਂਕਿ ਚੈਨਲਾਂ ਦੀਆਂ ਖਬਰਾਂ ਬਣਦੀਆਂ, ਉਹ ਕੁਝ ਦੂਸਰੀ ਪ੍ਰਤੀਕਰਮ ਚਾਹੀਦਾ ਜੀ, ਤੁਹਾਡੀ ਟਿੱਪਣੀ ਚਾਹੀਦੀ ਹੈ ਜੀ, ਤੁਹਾਡਾ ਕੀ ਕਹਿਣਾ ਜੀ, ਉਹ ਲੈ ਕੇ ਮਾਈਕ ਕੁਝ ਕਾਂਗਰਸੀ ਲੀਡਰਾਂ ਕੋਲ ਵੀ ਜਾਣਗੇ। ਹੁਣ ਜਿੱਧਰ ਮਰਜੀ ਜਾਣ, ਗੱਲ ਦੀ, ਟਿੱਪਣੀ ਦੀ, ਜਵਾਬ ਦੀ ਦੇ ਵਿੱਚ ਚੰਨੀ ਦਾ ਨਾਂ ਆਈ ਜਾਣਾ। ਚੰਨੀ ਦਾ ਚਰਚਾ ਹੋਊਗੀ ਭਾਈ। ਤੇ ਜੇ ਚੰਨੀ ਦੀ ਚਰਚਾ ਤਾਂ ਹੁਣ ਫਿਕਰ ਰਾਜਾ ਵੜਿੰਗ ਨੂੰ ਪੈ ਗਿਆ ਇਹ ਵੀ ਕਿਤੇ ਹੁਣ ਇਹ ਬਿਆਨ ਤੋਂ ਪ੍ਰਧਾਨਗੀ ਲੈ ਕੇ ਨਾ ਮੁੜੇ। ਮੋਦੀ ਨੇ ਵੀ ਨਾਂ ਲੈਤਾ ਤੇ ਰਾਹੁਲ ਗਾਂਧੀ ਹੋਰਾਂ ਦੇ ਵੀ ਕੰਨਾਂ 'ਚ ਗੱਲ ਚੱਲ ਗਈ। ਉਹਨਾਂ ਨੂੰ ਕਿਤੇ ਨਾ ਕਿਤੇ ਟਿੱਪਣੀ ਕਰਨੀ ਪੈ ਜਾਣੀ ਆ, ਬਿਆਨ ਦੇਣਾ ਪੈਣਾ ਇੱਕ ਦੂਜੇ ਬਾਰੇ। ਤੇ ਚੰਨੀ ਉੱਥੇ ਸਟਾਰ ਪ੍ਰਚਾਰਕ ਵੀ ਬਣ ਕੇ ਗਿਆ, ਹੋਰ ਕਿਸੇ ਨੂੰ ਚੁੱਪ ਚੇਤੇ ਵੀ ਨਹੀਂ ਆਇਆ। ਤੇ ਬਿਹਾਰ ਦੇ ਵਿੱਚ ਜਿਹੀ ਜੀ ਜਾਤ ਵਰਗ ਵੰਡ ਹੈ ਬਹੁਤ ਨਿਚਲੇ ਪੱਧਰ ਦੇ ਉੱਤੇ, ਉਸ ਪੱਖ ਤੋਂ ਵੀ ਮਤਲਬ ਚੰਨੀ ਤੇ ਕੀਤਾ ਨਿਸ਼ਾਨਾ ਭਾਰੀ ਵੀ ਪੈ ਸਕਦਾ ਬੀਜੇਪੀ ਨੂੰ। ਇਸ ਲਈ ਹੈ ਨਾ, ਚੰਨੀ ਉੱਥੇ ਤੁਰਪ ਦਾ ਪੱਤਾ ਨਾ ਸਾਬਤ ਹੋ ਜਾਵੇ ਤੇ ਵਾਪਸ ਮੁੜਦਿਆਂ ਹੋਇਆ ਪ੍ਰਧਾਨਗੀ ਲਿਆਵੇ ਤੇ ਪੰਜਾਬ 'ਚ ਕਾਂਗਰਸ ਦੀ ਪ੍ਰਧਾਨਗੀ ਦਾ ਮਤਲਬ ਅਗਲੀ ਵਾਰ ਫਿਰ ਮੁੱਖ ਮੰਤਰੀ ਦਾ ਉਮੀਦਵਾਰ। ਤੋ ਇਸ ਲਈ ਹੁਣ ਆਉਂਦਾ ਵਕਤ ਤੈਅ ਕਰੂਗਾ ਜੀ ਕਿ ਕਿੱਧਰ ਨੂੰ ਜਾਂਦੀ ਹੈ ਵਿਅੰਗ, ਪਰ ਚੰਨੀ ਫਿਰ ਇੱਕ ਵਾਰ ਚਰਚਾ 'ਚ ਜ਼ਰੂਰ ਹੋਊਗੀ। ਹਾਂਜੀ, ਬਿਲਕੁਲ। ਕਈ ਬੰਦਿਆਂ ਦੇ ਇਹ ਹੁੰਦਾ ਹੈ ਕਿ ਉਹਨਾਂ ਦੀ ਚਰਚਾ ਹੋ ਹੀ ਜਾਂਦੀ ਹੈ, ਪਰ ਮੋਦੀ ਸਾਹਿਬ ਦਾ, ਜਿਵੇਂ ਤੁਸੀਂ ਮਿਆਰ ਦਾ ਜ਼ਿਕਰ ਕੀਤਾ, ਕੋਈ ਮਿਆਰ ਨਹੀਂ ਹੈ। ਮੋਦੀ ਸਾਹਿਬ ਦਾ ਇੱਕ ਵਾਰੀ ਤੁਹਾਨੂੰ ਯਾਦ ਆ, ਤੁਸੀਂ ਜ਼ਿਕਰ ਕੀਤਾ ਸੀਗਾ ਜਦੋਂ ਪੰਜਾਬ ਦਾ ਪਾਣੀ ਦਾ ਮਸਲਾ ਸੀਗਾ, ਮੋਦੀ ਸਾਹਿਬ ਕਹਿੰਦੇ ਕਈ ਰਾਜ ਤਾਂ ਆਏ ਜਿਹੜੇ ਦੂਜੇ ਨੂੰ ਪਾਣੀ ਨਹੀਂ ਦਿੰਦੇ, ਮਤਲਬ ਇਸ਼ਾਰੇ ਦੇ ਨਾਲ। ਮਤਲਬ ਉਹ ਕਿੰਨੀਆਂ ਛੋਟੀਆਂ ਗੱਲਾਂ ਦੇ ਵਿੱਚ ਪੈ ਜਾਂਦੇ ਨੇ। ਉਦਾਂ ਉਹਨਾਂ ਦਾ ਵਿਸ਼ਵ ਗੁਰੂ ਦਾ ਖਿਤਾਬ ਤਾਂ ਇੱਕ ਬਹੁਤ ਵੱਡੀ ਚੀਜ਼ ਹੈ ਇਹਨਾਂ ਮਾਮਲਿਆਂ ਦੇ ਵਿੱਚ। ਵਿਸ਼ਵ ਗੁਰੂ ਤਾਂ ਇਹ ਵੀ ਕਹਿ ਦਿੰਦਾ ਵੀ ਜੇਕਰ ਕੋਈ ਵਿਰੋਧੀ ਧਿਰ ਦਾ ਨੇਤਾ ਮੇਰੇ ਵਿਰੁੱਧ ਵੀ ਕੋਈ ਟਿੱਪਣੀ ਕਰ ਗਿਆ ਤਾਂ ਮੈਂ ਉਹਨੂੰ ਗੌਲੂਗਾ ਨਹੀਂ, ਮੈਂ ਉਹਨੂੰ ਇਹ ਨਹੀਂ ਲਊਂਗਾ ਕਿ ਬਈ ਉਹ ਕਰ ਗਿਆ ਟਿੱਪਣੀ। ਪਰ ਪਤਾ ਨਹੀਂ ਕਿਉਂ ਆਈ ਵਾਰੀ ਇਸ ਤਰ੍ਹਾਂ ਦੀ ਗੱਲ ਕਰਕੇ ਮੋਦੀ ਨੇ ਆਪ ਉਸ ਘਟਨਾ ਦਾ ਜ਼ਿਕਰ ਬੇਸ਼ੱਕ ਕਿਸੇ ਵੀ ਸੰਦਰਭ ਦੇ ਵਿੱਚ ਕੀਤਾ ਹੋਵੇ, ਪਰ ਇੱਕ ਵਾਰ ਫਿਰ ਤੋਂ 2027 ਦੇ ਵਿੱਚ ਚੰਨੀ ਦਾ ਕੱਦ ਖਾਸਾ ਵੱਡਾ ਹੋ ਗਿਆ 2027 ਦੇ ਲਈ। ਬੇਸ਼ੱਕ ਇਹ ਕਾਂਗਰਸ ਦੇ ਲਈ ਇਹ ਚੰਗੀ ਗੱਲ ਹੋ ਸਕਦੀ ਹੈ, ਪਰ ਉਹ ਆਮ ਆਦਮੀ ਵਾਲੇ ਕਹਿੰਦੇ ਹੁਣ ਭਦੌੜੋਂ ਵੀ ਹਰਾਤਾ ਤੇ ਫਲਾਣੇ ਥਾਂ ਵੀ ਹਰਾਤਾ, ਪਰ ਉਹਨਾਂ ਨੇ ਜਿਹੜਾ ਲੋਕ ਸਭਾ ਦੇ ਵਿੱਚ ਜਿੱਤ ਦਰਜ ਕੀਤੀ ਹੈ ਉਹਨਾਂ ਨੇ ਸਾਰੀਆਂ ਚੀਜ਼ਾਂ ਪਿੱਛੀਆਂ ਵਾਲੇ ਜਿਹੜੀਆਂ ਉਹ ਖਤਮ ਕਰਤੀਆਂ। ਅਗਲੀ ਗੱਲ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਦੀ ਕਰ ਲਈਏ। ਚੰਨੀ ਸਾਹਿਬ ਤਾਂ ਬੇਸ਼ੱਕ 3 ਕੁ ਮਹੀਨੇ ਰਹੇ, ਪਰ ਉਸ ਤੋਂ ਪਹਿਲਾਂ 4.5 ਸਾਲ ਵੀ ਰਹੇ ਨੇ। ਉਹਨੇ ਕੈਪਟਨ ਅਮਰਿੰਦਰ ਸਿੰਘ ਜੀ ਅੱਜ ਕੱਲ ਪਹਿਲਾਂ ਰਾਜੀਵ ਗਾਂਧੀ ਵਾਲਾ ਬਿਆਨ ਦਿੱਤਾ ਕਿ ਮੈਂ ਸਰੈਂਡਰ ਕਰਵਾਇਆ ਸੀਗਾ। ਉਸ ਤੋਂ ਬਾਅਦ ਹੁਣ ਫਿਰ ਸਿਆਸੀ ਸਰਗਰਮੀਆਂ ਵਿੱਢੀਆਂ ਹੋਈਆਂ ਨੇ ਤੇ ਸਵਾਲ ਇਹ ਖੜਾ ਹੋ ਗਿਆ ਉਹਨਾਂ ਦੀਆਂ ਸਿਆਸੀ ਸਰਗਰਮੀਆਂ ਤੋਂ ਵੀ ਕੀ ਤੀਜੀ ਪਾਰੀ ਖੇਡਣ ਜਾ ਰਹੇ ਨੇ ਕੈਪਟਨ ਅਮਰਿੰਦਰ? ਬਿਲਕੁਲ ਜੀ, ਅਮਰਿੰਦਰ ਸਿੰਘ ਕੱਲ ਦੁਬਾਰਾ ਪ੍ਰਗਟ ਹੋਏ ਨੇ। ਸਿਆਸੀ ਫਿਜ਼ਾ ਦੇ ਵਿੱਚ ਪ੍ਰਗਟ ਹੋਣਾ ਜਦ ਕਈ ਅਰਥ ਲਵਾ ਦਿੰਦਾ ਹੈ, ਕਈਆਂ ਦੇ ਕੰਨ ਖੜੇ ਹੋ ਜਾਣਗੇ। ਜਿਵੇਂ ਨਵਜੋਤ ਸਿੱਧੂ ਦੀ ਘਰਵਾਲੀ ਦੀ ਟਿਕਟ ਦੀ ਮੰਗ ਨੇ ਇੱਕ ਵਾਰ ਤਾਂ ਤਸੱਲੀ ਮਚਾਤੀ ਸੀ, ਹੈ ਨਾ। ਉਸ ਤੋਂ ਬਾਅਦ ਨਵਜੋਤ ਸਿੱਧੂ ਦੇ ਬੋਲਾਂ ਨੇ ਤੇ ਉਹ ਸਾਰਾ ਕੁਝ ਇੱਕ ਵਾਰ ਤਾਂ ਫਿਕਰ ਪੈ ਗਿਆ ਸੀ ਪੰਜਾਬ ਕਾਂਗਰਸ ਨੂੰ, ਲੈ ਵੀ ਫਿਰ ਆਇਆ ਖੜਾ ਪ੍ਰਿਅੰਕਾ ਨਾਲ ਫੋਟੋ ਪਾ ਕੇ ਜਦੋਂ ਨੇ, ਹੈ ਨਾ। ਤੇ ਉਸੇ ਤਰ੍ਹਾਂ ਹੁਣ ਅਮਰਿੰਦਰ ਦੀ ਜੇ ਸਰਗਰਮੀ ਵਾਲੀ, ਇੱਕ ਕੱਲ ਮੋਗੇ 'ਚ ਸੀਗੇ ਅਮਰਿੰਦਰ ਸਿੰਘ ਬੀਜੇਪੀ ਦੇ ਸਮਾਗਮ 'ਚ ਤੇ ਬਾਅਦ ਚੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ, ਇੱਕ ਲੀਡਰ ਨੂੰ
ਆਪਣੇ ਹੀ OST ਰਹੇ ਸੰਦੀਪ ਸਿੰਘ ਬਰਾੜ ਨੂੰ ਸ਼ਾਮਲ ਕਰਾਇਆ, ਉਹਨੇ BJP ਜੁਆਇਨ ਕਰਾਈ, ਹੈਨਾ। ਤੇ ਉੱਥੇ ਮੀਡੀਆ ਨੂੰ ਪੁੱਛੀ ਜਾਂਦਾ ਸੀਗਾ ਜੀ ਅਕਾਲੀਆਂ ਨਾਲ ਗੱਠਜੋੜ ਹੋਊਗਾ ਕਿ ਨਹੀਂ ਹੋਊਗਾ, ਵੀ ਕੈਪਟਨ ਨਾ ਕੋਈ ਚੋਣ ਕਮੇਟੀ ਚ, ਨਾ ਫੈਸਲਾ ਕਮੇਟੀ ਚ, ਹੈਨਾ, ਨਾ ਪੰਜਾਬ ਦੀ ਕੋਈ ਅਹੁਦੇਦਾਰੀ ਚ, ਉਹ ਕੌਣ ਹੁੰਦਾ ਫੈਸਲਾ ਕਰਨ ਵਾਲਾ? ਮੀਡੀਆ ਪੁੱਛ ਰਿਹਾ ਤੇ ਅਗਲਾ ਜਵਾਬ ਦੇ ਰਿਹਾ। ਸਹੀ ਹੈ। ਕੈਪਟਨ ਦਾ ਚਿਹਰਾ ਮੋਹਰਾ ਕੱਦ ਕਾਠ ਰੁਤਬਾ ਜਿਹਾ ਹੈਗਾ ਕਿ ਅਗਲੇ ਕਹਿੰਦੇ ਵੀ ਹਾਂ ਇਹ ਜੋ ਕਹਿ ਦੇਵੇ ਹੋ ਸਕਦਾ। ਸੋ ਇਸ ਲਈ ਉਹਨੂੰ ਮੌਕਾ ਸਾਂਭਣਾ ਆਉਂਦਾ। ਸਹੀ ਹੈ। ਉਹਨੇ ਉਸ ਤਰ੍ਹਾਂ ਦੇ ਜਵਾਬ ਦਿੱਤੇ ਸਾਰੇ, ਤੇ ਇਸ ਲਈ ਉਹ ਚਰਚਾ ਹੋ ਗਈ ਕਿ ਲੈ ਵੀ ਅਮਰਿੰਦਰ ਤਾਂ ਤੀਜੀ ਪਾਰੀ ਖੇਲੂਗਾ ਜੀ, ਔਰ ਖੁਦ ਵੀ ਕਹਿਤਾ ਮੈਂ ਮੈਦਾਨ ਚ ਆ ਗਿਆ। ਸਹੀ ਹੈ। ਤੇ ਇਸ ਸਭ ਦੇ ਪਹਿਲੂ ਨੂੰ ਜੇ ਦੇਖਣਾ ਹੋਵੇ ਤਾਂ ਅਮਰਿੰਦਰ 2 ਪਾਰੀਆਂ ਖੇਡ ਚੁੱਕਿਆ ਪੰਜਾਬ ਚ ਬਤੌਰ ਮੁੱਖ ਮੰਤਰੀ, ਜੇ ਆਪਾਂ ਜ਼ਿਕਰ ਕਰੀਏ। ਵੈਸੇ ਪੰਜਾਬ ਨੇ ਅਮਰਿੰਦਰ ਸਿੰਘ ਨੂੰ ਪ੍ਰਵਾਨ ਉਸ ਸਮੇਂ ਕੀਤਾ ਸੀ ਜਦੋਂ 84 ਦੇ ਸਮੇਂ ਉਹਨੇ ਕਾਂਗਰਸ ਛੱਡ ਕੇ, ਅਹੁਦਾ ਛੱਡ ਕੇ ਅਸਤੀਫਾ ਦੇ ਕੇ MP ਬਾਹਰ ਆਇਆ ਸੀ। ਜੀ ਜੀ, ਬਿਲਕੁਲ ਬਿਲਕੁਲ। ਤੇ ਫਿਰ ਅਕਾਲੀਆਂ ਚੋਂ ਟਿਕਟ ਵੀ ਨਹੀਂ ਮਿਲੀ, ਤੇ ਫਿਰ ਕਾਂਗਰਸ ਵਾਪਸ ਗਿਆ ਤੇ ਚੋਣ ਲੜੀ ਤੇ MLA ਵੀ ਬਣਿਆ ਤੇ ਮੁੱਖ ਮੰਤਰੀ ਬਣ ਗਿਆ 2002 ਚ। ਉਹ 2002 ਤੋਂ 2007 ਵਾਲੀ ਅਮਰਿੰਦਰ ਸਿੰਘ ਦੀ ਪਾਰੀ ਪੰਜਾਬ ਦੇ ਵਿੱਚ ਅਮਰਿੰਦਰ ਸਿੰਘ ਨੂੰ ਤਾਂ ਸਿੱਖ ਲੀਡਰ ਵਜੋਂ ਸਥਾਪਿਤ ਕਰ ਗਈ, ਤੇ ਕਾਂਗਰਸ ਦੇ ਮਾਮਲੇ ਦੇ ਵਿੱਚ ਵੀ ਕੜੱਤਣ ਘਟਾ ਗਈ। ਪਰ ਉਹ ਸਾਰਾ ਔਰਾ ਕੈਪਟਨ ਦਾ ਸੀ, ਕਾਂਗਰਸ ਦਾ ਨਹੀਂ। ਸਹੀ ਹੈ, ਸਹੀ, ਬਿਲਕੁਲ ਸਹੀ। ਤੇ ਉਸੇ ਕੜੀ ਦੇ ਵਿੱਚ ਮਤਲਬ ਅਮਰਿੰਦਰ ਸਿੰਘ ਇੱਕ ਵਾਰ ਤਾਂ ਜਿੱਤਦਾ ਰਹਿ ਗਿਆ, ਰੋਟੀ ਵੀ ਬਣਾ ਲਈ ਸੀ ਪਟਿਆਲੇ ਸਾਰੀ, ਇੱਥੇ ਸਹੁੰ ਕਿੱਥੇ ਚੱਕਣੀਆਂ, ਖੜ ਕੇ ਟੈਂਟ ਕਿੱਥੇ ਲਾਉਣਾ ਰਾਜ ਭਵਨ ਦੇ ਵਿੱਚ, ਉਹ ਵੀ ਤੈਅ ਕਰ ਲਿਆ ਸੀ। ਬਸ ਭੱਠਲ ਵਾਲੇ ਨਾਲ ਵੱਧ ਜਿੱਤ ਜਾਣ, ਹੈਨਾ, ਬਰਾੜ ਵਾਲੇ ਨਾਲ ਜ਼ਿਆਦਾ ਜਿੱਤ ਜਾਣ, ਆਪਣੇ ਹੀ ਆਉਣ, ਉਹ ਚੱਕਰ ਦੇ ਵਿੱਚ ਮੁੱਖ ਮੰਤਰੀ ਬਣਦਾ ਰਹਿ ਗਿਆ। ਸਹੀ ਹੈ, ਸਹੀ ਹੈ ਨਾ। ਫਿਰ PPP ਨੇ ਕੰਮ ਕਰਤਾ। ਸੋ 2 ਪਾਰੀਆਂ ਗਈਆਂ ਇਹਨਾਂ ਦੀਆਂ ਇੱਕ ਤਰ੍ਹਾਂ ਦਾ। ਪਰ ਤਾਂ ਵੀ ਜੇ ਦੁਬਾਰਾ ਬਣਿਆ ਤਾਂ ਲੋਕਾਂ ਨੇ 2002 ਵਾਲਾ ਅਮਰਿੰਦਰ ਸੋਚ ਕੇ ਬਣਾਇਆ ਸੀ ਕਿ ਵੀ ਉਹ ਅਮਰਿੰਦਰ ਸਹੀ ਹੈ। ਤੇ ਪਰ 2017 ਤੋਂ 2022 ਦੇ ਵਿੱਚ ਅਮਰਿੰਦਰ ਉਹ ਲੱਭਿਆ ਹੀ ਨਹੀਂ ਕਿਸੇ ਨੂੰ ਪੰਜਾਬ, ਨਹੀਂ ਲੱਭਿਆ। ਬਿਲਕੁਲ ਬਿਲਕੁਲ। ਮਤਲਬ ਉਸ ਪਾਰੀ ਦੇ ਦੌਰਾਨ ਲੋਕ ਤਾਂ ਉਹ ਪਾਣੀਆਂ ਦਾ ਫੈਸਲਾ ਲੈਣ ਵਾਲਾ ਆਪਣੀ ਹਾਈ ਕਮਾਂਡ ਦੇ ਉਲਟ ਜਾ ਕੇ ਉਹ ਅਮਰਿੰਦਰ ਭਾਲਦੇ ਸੀ। ਪਰ ਇਹ ਮਤਲਬ ਡੇਰਾ ਬਾਬਾ ਨਾਨਕ ਖੜ ਕੇ ਕਰਤਾਰਪੁਰ ਸਾਹਿਬ ਦੀ ਸਰਹੱਦ ਤੇ ਜਦੋਂ ਲਾਂਘਾ ਖੁੱਲ ਰਿਹਾ ਸੀ, ਉਸ ਦਿਨ ਵੀ ਪਾਕਿਸਤਾਨ ਵਾਲੇ ਪਾਸੇ ਨੂੰ ਉਧਰ ਦੀ ਸਰਕਾਰ ਨੂੰ ਗਾਲਾਂ ਕੱਢ ਰਿਹਾ ਸੀ। ਮਤਲਬ ਦਿੱਲੀ ਦੀ ਬੋਲੀ ਉਸ ਦਿਨ ਜਿੱਦਣ ਲਾਂਘਾ ਖੁੱਲ ਰਿਹਾ। ਬਿਲਕੁਲ ਸਹੀ ਹੈ, ਬਿਲਕੁਲ। ਉਦੋਂ ਤੁਸੀਂ ਕਿਹਦੀ ਬੋਲੀ ਬੋਲ ਰਹੇ ਸੀ? ਭਾਜਪਾ ਦੀ। ਇਹਦਾ ਮਤਲਬ ਤੁਸੀਂ ਕਾਂਗਰਸ ਰਹਿ ਕੇ ਉਹਨਾਂ ਲਈ ਸੀ, ਤੇ ਫਿਰ ਅੰਦਰ ਦਾ ਟੁੱਟ ਭੱਜ ਚੱਲਣੀ ਸੀ, ਤੇ ਫਿਰ ਅਗਲਿਆਂ ਨੇ ਲਾਤਾ ਚੱਲਦਾ। ਚਾਹੇ ਇਹਦਾ ਸਭ ਤੋਂ ਬੜਾ ਨੁਕਸਾਨ ਕਾਂਗਰਸ ਪਾਰਟੀ ਨੂੰ ਭੁਗਤਣਾ ਪਿਆ। ਅਮਰਿੰਦਰ ਨੂੰ ਬਦਲਣਾ, ਸਿੱਧੂ ਨੂੰ ਲਿਆਉਣਾ, ਚੰਨੀ ਨੂੰ ਬਣਾਉਣਾ, ਸਿੱਧੂ ਨੂੰ ਪ੍ਰਧਾਨਗੀ ਸੌਂਪਣਾ, ਜਾਖੜ ਹਟਾਉਣਾ। ਅੱਜ ਵੀ ਉਹਨਾਂ ਕੋਲ ਅਮਰਿੰਦਰ ਕੱਦ ਦਾ, ਜਾਖੜ ਕੱਦ ਦਾ ਲੀਡਰ ਨਹੀਂ ਹੈਗਾ ਪੰਜਾਬ ਕਾਂਗਰਸ ਕੋਲ। ਜੋ ਚਾਹੇ ਕੋਈ ਮਤਲਬ ਜੋ ਮਰਜ਼ੀ ਆਪਣੇ ਆਪ ਨੂੰ ਕਹੇ ਕਿ ਹਾਂ ਹੁਣ ਮੈਂ ਤਿਆਰ ਹਾਂ, ਮੈਂ ਤਿਆਰ ਹਾਂ, ਕਈ ਬਣਨ ਨੂੰ ਫਿਰਦੇ ਨੇ, ਪਰ ਉਹ ਲੀਡਰ ਜਿਹਦੇ ਆਲੇ ਦੁਆਲੇ ਸਾਰੇ ਚੁੱਪ ਕਰਕੇ ਬੈਠ ਸਕਣ, ਉਹ ਕਾਂਗਰਸ ਕੋਲ ਨਹੀਂ ਹੈਗਾ ਅੱਜ ਵੀ। ਮੁੱਖ ਮੰਤਰੀ ਦੇ ਉਮੀਦਵਾਰ ਤਾਂ ਬਹੁਤ ਹੋਣਗੇ, ਜੀ ਜੀ, ਸਹੀ ਹੈ, ਪਰ ਬਾਹਰ ਆ ਕੇ ਕੈਪਟਨ ਵੀ ਉਹ ਨਹੀਂ ਰਿਹਾ। ਉਹਨੇ ਵੀ ਦਾ ਤਕਾਜ਼ਾ ਹੁੰਦਾ ਹੈ ਨਾ, ਤੇ ਇੱਕ ਨਵੇਂ ਘਰ ਜਾ ਕੇ ਐਡਜਸਟ ਹੋਣਾ ਔਖਾ ਹੁੰਦਾ। ਤੇ BJP ਦਾ ਢੰਗ ਤਰੀਕਾ ਥੋੜਾ ਜਿਹਾ ਵੱਖਰਾ ਹੈ। ਸਹੀ ਗੱਲ ਹੈ, ਬਿਲਕੁਲ। ਉਹਦੇ ਵਿੱਚ ਹੈ ਨਾ। ਹੁਣ ਪਰ ਅਚਾਨਕ ਜਿਵੇਂ ਅਮਰਿੰਦਰ ਸਿੰਘ ਬਾਹਰ ਆਏ, ਇੱਕ ਤਾਂ ਜਾਖੜ ਹੋਰੀ ਅਜੇ ਕੁਝ ਮਹੀਨਿਆਂ ਲਈ ਸਰਗਰਮ ਸਿਆਸਤ ਤੋਂ ਲਾਂਭੇ ਨੇ, ਕਹਿੰਦੇ ਕਿ ਸਿਹਤ ਦਾ ਕੋਈ ਮਸਲਾ ਹੈ, ਚਲੋ ਪ੍ਰਮਾਤਮਾ ਤੰਦਰੁਸਤ ਰੱਖੇ, ਹੈ ਨਾ। ਤੇ ਉਧਰ ਅਸ਼ਵਨੀ ਐਂਡ ਪਾਰਟੀ ਸੋਚ ਰਹੀ ਹੈ ਕਿ ਆਪਣਾ ਨੰਬਰ ਲੱਗਿਆ ਖੜਾ, ਆਪਾਂ ਮੁੱਖ ਮੰਤਰੀ ਰਵਨੀਤ ਬਿੱਟੂ ਮੈਂ ਤਾਂ ਮੈਂ ਹੈਗਾ, ਹੋਰ ਕਈ ਲੀਡਰ ਲੈ ਖੜੇ ਨੇ। ਤੇ ਪਰ ਅਮਰਿੰਦਰ ਸਿੰਘ ਜਦੋਂ ਕੱਲ ਬਾਹਰ ਆਏ ਤੇ ਕਹਿੰਦੇ ਮੈਂ ਮੈਦਾਨ ਚ ਜੀ। ਸਿੱਧੂ ਤੇ ਵੀ ਸਵਾਲ ਆਇਆ, ਲੈ ਸਿੱਧੂ ਨੂੰ ਕੀ ਆ, ਫਾਈਲਾਂ ਜਾਂਦੀਆਂ ਸੀ, ਉਹਨੂੰ ਫਾਈਲਾਂ ਨਹੀਂ ਕਲੀਅਰ ਕਰਨੀਆਂ ਆਉਂਦੀਆਂ ਸੀ, ਮਹੀਨਿਆਂ ਬੱਧੀ ਪਿਆ ਰਹਿੰਦੀਆਂ ਸੀ, ਹੈ ਨਾ। ਉਹਨੇ ਕੀ ਕਰਨਾ ਜੀ। ਮਜੀਠੀਆ, ਇਹ ਮਜੀਠੀਆ ਨਾਲ ਤਾਂ ਤਰੀਕਾ, ਮੈਂ ਮਜੀਠੀਆ ਦੀ ਮੈਂ ਥੋੜਾ ਕਦਮ ਤਰੀਕੇ ਦੀ ਗੱਲ ਕਰ ਰਿਹਾ ਕਿ ਤਰੀਕਾ ਗਲਤ ਹੈ ਮਾਨ ਸਰਕਾਰ ਦਾ। ਜਦੋਂ ਅਸੀਂ ਜਾਂਚ ਕੀਤੀ, ਸੀਲਬੰਦ ਲਿਫਾਫਾ ਸੀ, ਕਹਿੰਦੇ ਕਿ ਇਹ ਨਕਲੀ ਅਸਲੀ ਸਿੱਟਾਂ ਜੀਆਂ, ਹੁਣ ਕੀ ਕਰੀ ਜਾਂਦੇ ਨੇ, ਡਰਾਮਾ ਕਰਦੇ ਨੇ, ਹੈ ਨਾ। ਉਹਨਾਂ ਨੂੰ ਘੇਰ ਲਿਆ। ਫਿਰ ਨਸ਼ਿਆਂ ਦੇ ਮਾਮਲੇ ਸਵਾਲ ਆ ਗਿਆ। ਮੈਂ ਤਾਂ ਲੱਕ ਤੋੜਨ ਦੀ ਗੱਲ ਕੀਤੀ ਸੀ, ਕਹਿੰਦਾ ਅੱਛਾ ਮੈਂ ਕਦ ਕਿਹਾ ਸੀ ਮੈਂ ਮੁਕਾ ਦੂੰਗਾ। ਕੋਈ ਵੋਟਰਾਂ ਨਾਲ ਤਾਂ ਧੋਖਾ, ਗੁਰੂ ਨਾਲ ਵੀ ਝੂਠ ਬੋਲੋਗੇ। ਸਹੀ ਗੱਲ ਹੈ, ਬਿਲਕੁਲ। ਮਤਲਬ ਗੁਰੂ ਘਰ ਕਨੀ ਨੂੰ ਮੂੰਹ ਕਰਕੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਅਮਰਿੰਦਰ ਸਿੰਘ, ਤੁਸੀਂ ਪੰਜਾਬ ਨਾਲ 4 ਹਫ਼ਤਿਆਂ 'ਚ ਜੇ ਲੱਕ ਤੋੜਨ ਦਾ ਵਾਅਦਾ ਕੀਤਾ ਤਾਂ ਪੰਜਾਬੀ ਕਹਾਵਤ ਦਾ ਅਰਥ ਕੀ ਹੈ ਲੱਕ ਤੋੜਨਾ? ਇਹ ਦੱਸ ਦਿਓ। ਸਹੀ ਹੈ, ਬਿਲਕੁਲ। ਕਿਉਂ ਸਮਝਦੇ ਹੋ?
ਇਸ ਲਈ ਮਤਲਬ ਕਿ ਅਮਰਿੰਦਰ ਸਿੰਘ ਹੁਣ ਉਸ ਬਿਆਨ ਦੀ ਸਫਾਈ ਇੰਨੇ ਅੰਦਰ ਕਰਤੇ ਸੀ ਜੀ, ਉਹ ਜਿਹਾ ਲੱਖ ਦਾ ਇਹ ਵੀ ਤੋੜੀ ਫਿਰਦੇ ਨੇ, ਰੋਜ਼ ਪ੍ਰੈਸ ਨੋਟ ਜਾਰੀ ਕਰਦੇ ਨੇ ਕਿ ਇੰਨਾ ਮਾਲ ਫੜ ਲਿਆ, ਇਹਦੇ ਤਸਕਰ ਫੜ ਲਏ, ਚਿੱਟਾ ਮੁੱਕਦਾ ਕਿਉਂ? ਸਹੀ ਹੈ, ਬਿਲਕੁਲ। ਤੋ ਇਸ ਲਈ ਇਹ ਸਾਰੇ ਇੱਕੋ ਥੈਲੀ ਦੇ ਚੱਟੇ ਬੱਟੇ ਨੇ, ਚਾਹੇ ਕਾਂਗਰਸੀ ਨੇ, ਚਾਹੇ ਬੀਜੇਪੀ ਵਾਲੇ ਨੇ, ਚਾਹੇ ਆਪ ਵਾਲੇ ਨੇ, ਤੇ ਚਾਹੇ ਅਕਾਲੀ ਲੀਡਰਸ਼ਿਪ ਹੈ। ਜਿਹਨੂੰ ਰਾਜ ਕਰਨਾ ਉਹਨੂੰ ਕੁਰਸੀ ਤੇ ਤਰੀਕਾ ਦਿਖਦਾ, ਲੋਕ ਨਹੀਂ ਦਿਖਦੇ, ਲੋਕ ਨਹੀਂ ਦਿਖਦੇ, ਬਿਲਕੁਲ ਸਹੀ ਹੈ। ਉਸੇ ਤਰੀਕੇ 'ਚ ਅਮਰਿੰਦਰ ਸਿੰਘ ਵੀ ਹੁਣ ਉਸ ਕਤਾਰ 'ਚ ਖੜਾ ਜੀ। ਸੋ ਹੁਣ ਫਿਕਰ ਹੈਗਾ ਭਾਜਪਾਈਆਂ ਨੂੰ ਕਿ ਬਈ ਅਮਰਿੰਦਰ ਜੇ ਤੀਜੀ ਪਾਰੀ ਖੇਡਣ ਲਈ ਆ ਰਿਹਾ ਤਾਂ ਇਹ ਆਪਣੇ ਲਈ ਖੇਡਣ ਆ ਰਿਹਾ ਕਿ ਆਪਣੇ ਪਰਿਵਾਰ ਲਈ ਖੇਡਣ ਆ ਰਿਹਾ? ਸਵਾਲ ਇਹ ਸਹੀ ਹੈ, ਬਿਲਕੁਲ। ਜੇ ਬੀਤਿਆ ਵਕਤ ਹੈ ਹੁਣ ਉਮਰ ਦੇ ਤਕਾਜ਼ੇ ਹਿਸਾਬ ਨਾਲ, ਫਿਰ ਆਪਣੀ ਪਤਨੀ, ਆਪਣੀ ਧੀ, ਆਪਣੇ ਪੁੱਤ, ਉਹਦੇ ਲਈ ਕੋਈ ਥਾਂ ਪੱਕੀ ਕਰਨ ਫਿਰਦਾ, ਜਾਂ ਹੁਣ ਪਤਨੀ ਵੀ ਰਿਟਾਇਰ ਸਿਆਸਤ ਵੱਲ ਨੂੰ ਵੱਧ ਰਹੀ ਹੈ ਤੇ ਪੁੱਤ ਤੇ ਧੀ ਲਈ ਉਹ ਪਹਿਲ ਕਦਮੀ ਹੈ ਕਿ ਕਿਤੇ ਉਹਨਾਂ ਦਾ ਟਿਕਾਣਾ ਬਣ ਜਾਵੇ, ਉਹਨਾਂ ਦੀ ਕਿਤੇ ਮੰਜੀ ਡਹਿ ਜਾਵੇ। ਕੀ ਇਹ ਪ੍ਰਕਿਰਿਆ? ਪਰ ਜੋ ਵੀ ਹੋਵੇ, ਕੈਪਟਨ ਅਮਰਿੰਦਰ ਸਿੰਘ ਦਾ ਨਾਂ ਸਿਆਸੀ ਸਰਗਰਮੀਆਂ 'ਚ ਅਜੇ ਵੀ ਕਈਆਂ ਨੂੰ ਡਰਾਉਂਦਾ ਤਾਂ ਹੈ, ਤੇ ਉਹਦੀ ਆਮਦ ਨੇ ਕਈਆਂ ਨੂੰ ਫਿਕਰ ਤਾਂ ਇੱਕ ਵਾਰ ਛੇੜਿਆ। ਪਰ ਮੰਨਿਆ ਇਹ ਵੀ ਜਾ ਰਿਹਾ ਕਿ ਜਿਵੇਂ ਆਪਣੇ ਘਰਾਂ 'ਚ ਬਜ਼ੁਰਗ ਹੋ ਜਾਂਦਾ ਬੰਦਾ, ਫਿਰ ਉਹ ਕਹਿੰਦੇ ਨੇ ਕਿ ਬਾਬੇ ਸਾਰੀ ਉਮਰ ਤੁਰਿਆ ਫਿਰਿਆ, ਖੇਤਾਂ ਕੰਨੀ ਗਿਆ, ਮੰਡੀ ਗਿਆ, ਹੈ ਨਾ, ਸ਼ਹਿਰ ਗੇੜਾ ਗੂੜਾ ਲਾਉਂਦਾ ਰਿਹਾ, ਐਂ ਮੰਜੇ ਤੇ ਬਹਿ ਜਾਏਗਾ, ਮੰਜੇ ਤੇ ਪਿਆ ਰਹੇਗਾ, ਜੁੜ ਜਾਏਗਾ। ਹੁਣ ਪਤਾ ਨਹੀਂ ਮਤਲਬ ਰਾਜ ਮਹਿਲ ਚੋਂ ਇਸ ਲਈ ਕੱਢਿਆ ਹੋਵੇ ਕਿ ਮਾੜਾ ਮੋਟਾ ਭਲਵਾਨੀ ਗੇੜਾ ਮਾਰਿਆ ਕਰੋ। ਸਹੀ ਹੈ, ਪਰ ਉਹ ਭਲਵਾਨੀ ਗੇੜਾ ਕੱਲ ਕਈ ਬੀਜੇਪੀ ਵਾਲਿਆਂ ਨੂੰ ਫਿਕਰ ਪਾ ਗਿਆ। ਕਈ ਵਾਰੀ ਪਾਰਟੀਆਂ ਚੈੱਕ ਵੀ ਕਰ ਦਿੰਦੀਆਂ ਨੇ ਸ਼ਰਮਾ ਜੀ ਕਿ ਬਈ ਬੰਦੇ ਦਾ ਵਿਰੋਧ ਪਾਰਟੀ ਦੇ ਵਿੱਚ ਕਿੰਨਾ ਕੁ ਹੁੰਦਾ। ਜੇ ਕੋਈ ਸਪੇਸ ਕੋਈ ਐਕਸੈਪਟ ਹੋ ਗਈ ਤਾਂ ਚਲੋ ਗਾਂਹ ਬਾਰੇ ਸੋਚ ਲਾਂਗੇ, ਪਰ ਸਵਾਲ ਤਾਂ ਇਹੀ ਉੱਠੂਗਾ ਵੀ ਆਪਣੇ ਲਈ ਕਰ ਰਹੇ ਨੇ ਜਾਂ ਆਪਣੇ ਪਰਿਵਾਰ ਦੇ ਲਈ ਕਰ ਰਹੇ ਨੇ। 2017 ਚ ਚੋਣ ਜਿੱਤ ਕੇ ਕਹਿੰਦੇ ਸੀ ਮੇਰੀ ਲਾਸਟ ਪਾਰੀ ਆ, ਪਰ ਜਿੱਤਣ ਤੋਂ ਬਾਅਦ ਕਹਿੰਦੇ ਨਹੀਂ ਮੈਂ ਤਾਂ ਹਜੇ ਹੋਰ ਖੇਡਣਾ ਜੀ। ਅਗਲੀ ਗੱਲ ਕਰੀਏ ਚਰਚਿਤ ਮਾਮਲੇ ਦੀ, ਹਰਚਰਨ ਸਿੰਘ ਭੁੱਲਰ ਦੇ ਦੀ ਰਡਾਰ ਤੇ ਕਈ ਦਰਜਨ ਡੀਐਸਪੀ ਆ ਗਿਆ ਜੀ, ਤੇ ਵਿਦੇਸ਼ੀ ਹੋਟਲ ਵੀ ਲੱਭ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਜਿਹੜਾ ਡਾਟਾ ਲਗਾਤਾਰ ਸਾਹਮਣੇ ਆਉਂਦਾ ਜਾ ਰਿਹਾ ਸੀ ਉਹਦੇ ਰਿਕਾਰਡ ਦੇ ਹਿਸਾਬ ਨਾਲ ਤਾਂ ਸ਼ੁਰੂ ਦੇ ਵਿੱਚ ਜਿਵੇਂ ਆਪਾਂ ਗੱਲ ਕਰਦੇ ਆਏ ਹਾਂ ਕਿ 50-55 ਫਲੈਟ ਦੇ ਜ਼ਿਕਰ ਆ ਗਿਆ ਜੀ, ਫਿਰ 71 ਦੇ ਕਰੀਬ ਜਾਇਦਾਦ ਦਾ ਜ਼ਿਕਰ ਆ ਗਿਆ ਜੀ, ਤੇ ਫਿਰ ਨਵੀਂ ਲੱਭ ਗਈ ਜੀ, ਆ ਬਠਿੰਡੇ 'ਚ ਵੀ 12 ਏਕੜ ਲੱਭ ਗਿਆ ਜੀ। ਉਹ ਕਰ ਕਰਾ ਕੇ 167 ਏਕੜ ਜ਼ਮੀਨ ਲੱਭ ਗਈ ਹੈ। 167 ਏਕੜ ਜੀ ਜੀ। ਤੇ ਫਿਰ ਇਹੀ ਨਹੀਂ, 2.5 ਕਰੋੜ ਦੇ ਕਰੀਬ ਗਹਿਣੇ ਆ, 2 ਕਰੋੜ 32 ਲੱਖ ਦੇ ਗਹਿਣਿਆਂ ਦਾ ਮੁੱਲ ਪਿਆ ਜਿਹੜੇ ਬਰਾਮਦ ਹੋਏ ਜੀ, ਤੇ 7 ਕਰੋੜ 36 ਲੱਖ ਨਗਦ ਹੈ। ਅੱਛਾ। ਤੇ ਫਿਰ ਇਹ ਹੁਣ ਜਿਹੜਾ ਫਾਈਨਲ ਡਾਟਾ ਸਾਹਮਣੇ ਆਇਆ ਉਹ ਹੈ 7 ਕਰੋੜ 36 ਲੱਖ ਨਗਦ, 2 ਕਰੋੜ 32 ਲੱਖ ਦੇ ਗਹਿਣੇ, ਫਿਰ ਲਗਜ਼ਰੀ ਗੱਡੀਆਂ, ਘੜੀਆਂ, ਉਹ ਸਾਰੀ ਉਹਦਾ ਕੀਮਤ ਲਾ ਲਓ, ਤੇ ਲਗਾਤਾਰ ਜ਼ਮੀਨਾਂ ਜਿਵੇਂ ਲੱਭੀ ਜਾਂਦੀਆਂ, ਫਲੈਟ ਜਿਵੇਂ ਲੱਭੀ ਜਾਂਦੇ ਨੇ। ਉਹਦੇ ਵਿੱਚੋਂ 167 ਏਕੜ, ਪਹਿਲਾਂ ਤਾਂ 2 ਫਾਰਮ ਹਾਊਸਾਂ ਦਾ ਜ਼ਿਕਰ ਆਉਂਦਾ ਸੀ, ਫਿਰ ਹੋਰ ਲੱਭਣ ਲੱਗ ਪਏ ਤੇ ਹੁਣ 167 ਏਕੜ ਜ਼ਮੀਨ ਬਣ ਗਈ। ਫਿਰ ਜਦੋਂ ਫਲੈਟ ਲੱਭੇ ਸੀ ਉਹਨਾਂ ਦੇ ਵਿੱਚ 3 ਕੈਨੇਡਾ ਵਾਲੇ ਸੀ, 2 ਦੁਬਈ ਵਾਲੇ ਸੀ, ਪਰ ਹੁਣ ਤਾਂ ਦੁਬਈ ਦੇ ਵਿੱਚ ਹੋਟਲ ਲੱਭ ਗਏ ਜੀ ਕਹਿੰਦੇ 3। ਸਹੀ ਹੈ। ਜੇ ਫਲੈਟਾਂ ਦਾ ਕੰਮ ਕਹਿੰਦੇ ਘਰ ਵਾਲੀ ਦੇਖਦੀ ਹੈ, ਕਿਰਾਇਆ ਕਰੂਆ, ਤਾਂ ਹੋਟਲਾਂ ਦਾ ਕੰਮ ਭਤੀਜਾ ਦੇਖਦਾ ਸੀ। ਇੱਕ ਪਤਾ ਨਹੀਂ ਕਹਿੰਦੇ ਆਪਣਾ ਜੀ, ਆਪਣੇ ਨਾਂ ਨੂੰ, ਤੇ 2 ਲੀਜ਼ ਤੇ ਲਏ ਨੇ ਜੀ। 3 ਹੋਟਲ ਚੱਲਦੇ ਨੇ ਜੀ ਇੱਥੇ ਕਹਿੰਦੇ। ਅਜੇ ਤਾਂ 3 ਦਾ ਪਤਾ ਲੱਗਿਆ, ਹੋਰ ਪਤਾ ਨਹੀਂ 13 ਨਾ ਬਣ ਜਾਣ, 30 ਨਾ ਬਣ ਜਾਣ। ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ ਉਧਰ ਕ੍ਰਿਸ਼ਨੂ ਦੇ ਰਿਮਾਂਡ ਨੇ ਫਿਕਰ ਵਧਾਇਆ ਹੋਇਆ ਜੀ, ਤੇ ਕਹਿੰਦੇ ਜੀ ਹੁਣ ਜਿਹੜੇ 14 ਇਹਦੇ ਆਲੇ ਦੁਆਲੇ ਵਾਲੇ ਹਰਚਰਨ ਭੁੱਲਰ ਦੇ ਨਾਲ ਕੰਮ ਕਰਨ ਵਾਲੇ ਤੋਂ ਪੁੱਛਗਿੱਛ ਹੋਈ ਸੀ, ਤੇ ਪਰਿਵਾਰਕ ਜੀਆਂ ਤੋਂ ਜੋ ਪੁੱਛਿਆ ਗਿੱਛਿਆ ਗਿਆ, ਗਤੀਵਿਧੀਆਂ ਜੋ ਨੋਟ ਹੋਈਆਂ, ਉਹਦੇ ਵਿੱਚੋਂ ਕਹਿੰਦੇ ਪਹਿਲੇ ਰਡਾਰ ਦੇ ਉੱਤੇ ਸੀਬੀਆਈ ਦੀ ਤੇ ਹੁਣ ਦਰਜਨ ਦੇ ਕਰੀਬ ਤਾਂ ਡੀਐਸਪੀਓ ਨੇ। ਸਹੀ ਗੱਲ। ਜਿਨ੍ਹਾਂ ਚੋਂ ਇਹਨਾਂ 2-3 ਜ਼ਿਲ੍ਹਿਆਂ ਦੇ ਜਿੱਥੇ ਜਿਵੇਂ ਰੋਪੜ ਰੇਂਜ ਦਾ ਡੀਆਈਜੀ ਸੀਗਾ, ਹੈ ਨਾ, ਤਾਂ ਉਸ ਰੇਂਜ ਦੇ ਵਿੱਚ ਜਿਹੜੇ ਡੀਐਸਪੀ ਨੇ ਉਹ ਤਾਂ ਪੱਕੇ ਰਡਾਰ ਤੇ ਹੋਣਗੇ ਜੀ ਜੀ, ਉਹ ਤੋਂ ਬਿਨਾਂ ਕੁਝ ਹੋਰ ਨੇ। ਸੋ ਉਹ ਨਾਮ ਕਹਿੰਦੇ ਆਉਂਦੇ ਸਮੇਂ 'ਚ ਨਸਰ ਹੋ ਸਕਦੇ ਆ। ਤੇ ਪਰ ਸਵਾਲ ਤਾਂ ਇਹ ਹੈ ਜੀ ਕਿ ਫਿਰ ਗੱਲ ਉੱਥੇ ਆ ਕੇ ਖੜਦੀ ਹੈ ਕਿ ਕੀ ਡੀਆਈਜੀ ਇਕੱਲਾ ਆਪਣੇ ਲਈ ਉਹ ਕਰ ਰਿਹਾ ਸੀ ਸਾਰਾ ਕੁਝ? ਫਿਰ ਇੰਨੀ ਹਿੰਮਤ ਕਿ 7-7 ਕਰੋੜ ਨਗਦ ਇਕੱਠਾ ਕਰਕੇ ਰੱਖ ਲਿਆ। ਸਹੀ ਹੈ। ਜਾਂ ਫਿਰ ਜਿਹੜੀ ਮਤਲਬ ਨਾਲ ਵਾਲੇ ਦਲਾਲ ਦੀ, ਉਹਦੀ ਵਿਚੋਲੀਏ ਦੀ, ਜਿਹੜਾ ਕ੍ਰਿਸ਼ਨੂ ਦਾ ਜਿਹੜਾ ਰਿਮਾਂਡ ਲਿਆ, ਉਹਦੀ ਡਾਇਰੀ ਜੋ ਕਹਿੰਦੀ ਹੈ ਕਿਆ ਨਾਮ ਵੀ ਨੇ, ਬੈਂਕ ਖਾਤੇ ਵੀ ਨੇ, ਹਿਸਾਬ ਕਿਤਾਬ ਵੀ ਹੈ, ਰਸੀਦਾਂ ਵੀ ਨੇ, ਪਰਚੀਆਂ ਵੀ ਨੇ, ਉਹਨਾਂ 'ਚ ਲੈਣ ਦੇਣ ਕਰਨਾ ਸੀ, ਕਰ ਲਿਆ ਸੀ, ਕੀ ਸੀ? ਜੇ ਤਾਂ ਆਪਣੇ ਹੀ ਇਕੱਲੇ ਦਾ ਵੀ, ਫਿਰ ਤਾਂ ਹਾਜ਼ਮਾ ਹੀ ਬੜਾ ਤਕੜਾ।
ਤੇ ਉਸ ਦੇ ਨਾਤੇ ਫਿਰ ਤਾਂ ਇਸ ਰੈਂਕ ਦੇ ਜਾਂ ਇਹ ਤੋਂ ਉੱਪਰ ਵਾਲੇ ਰੈਂਕ ਦੀ ਜਾਂਚ ਛੇਤੀ ਕਰਨੀ ਚਾਹੀਦੀ ਹੈ ਸੀਬੀਆਈ ਨੂੰ, ਹੈ ਨਾ ਜੀ। ਤੇ ਜੇ ਕਿਸੇ ਹੋਰਾਂ ਦਾ ਹਿਸਾਬ ਕਿਤਾਬ ਹੈ ਭਾਈ, ਫਿਰ ਉਹ ਕ੍ਰਿਸ਼ਨੂ ਤੋਂ ਲੈ ਕੇ ਡੀਆਈਜੀ ਹਰਚੰਦ ਭੁੱਲਰ ਤੋਂ ਪੁੱਛਗਿੱਛ ਕਰਕੇ ਉੱਥੇ ਤੱਕ ਜਾਣਾ ਚਾਹੀਦਾ। ਮਤਲਬ ਜੇ ਨਿਮਾਣ ਵੱਲ ਨੂੰ ਇਹ ਆਉਣਾ ਹੈ ਕਿ ਡੀਐਸਪੀ ਫੜ ਲਓ, ਫਿਰ ਉਸ ਤੋਂ ਬਾਅਦ ਐਸਐਚਓ ਫੜ ਲਓ, ਫਿਰ ਮੁਨਸ਼ੀ ਫੜ ਲਓ, ਉੱਧਰ ਨੂੰ ਇਹ ਜਾਣਾ ਹੈ, ਫਿਰ ਤਾਂ ਇਹਦਾ ਮਤਲਬ ਕੰਮ ਹੋ ਗਿਆ। ਹੁਣ ਦੱਸਣ ਵਾਲੇ ਤਾਂ ਦੱਸਦੇ ਨੇ ਪ੍ਰਵੀਨ ਜੀ ਕਿ ਇੱਕ ਉਹ ਵਿਅਕਤੀ ਦਾ ਨਾਮ ਵੀ ਇਹਦੇ ਵਿੱਚ ਚਰਚਾ 'ਚ ਹੈ ਜਿਹੜਾ ਟੌਪ ਦਾ ਅਧਿਕਾਰੀ ਹੁੰਦਾ ਸੂਬੇ 'ਚ, ਸਿਖਰ ਦਾ ਅਧਿਕਾਰੀ ਹੁੰਦਾ। ਠੀਕ ਹੈ, ਅੱਛਾ। ਮਤਲਬ ਮੁੱਖ ਮੰਤਰੀ ਦੇ ਸੱਜੇ ਤੇ ਖੱਬੇ ਜਿਹੜੇ ਦੋ ਅਫਸਰ ਖੜਦੇ ਆ ਨਾ, ਉਹਨਾਂ ਚੋਂ ਇੱਕ ਦਾ ਨਾਮ ਮਤਲਬ ਪ੍ਰਿੰਸੀਪਲ ਸੈਕਟਰੀ ਤੱਕ ਦਾ ਜ਼ਿਕਰ ਹੈ। ਅੱਛਾ। ਹੁਣ ਉਹ ਮੌਜੂਦਾ ਜਾਂ ਸਾਬਕਾ, ਇਹ ਸਪਸ਼ਟ ਜੇ ਅਸੀਂ ਕਹਿ ਰਹੇ ਕੁਝ ਦਾ ਮਤਲਬ ਇਹ ਨਹੀਂਗਾ ਕਿ ਮੌਜੂਦਾ ਹੀ ਹੈਗਾ, ਕੋਈ ਵੀ ਹੋ ਸਕਦਾ, ਕੋਈ ਹੋਰ ਵੀ ਹੋ ਸਕਦਾ, ਜਾਂਚ 'ਚ ਆ ਗਿਆ ਕਰਨਾ ਜੀ। ਕੀ ਉੱਥੇ ਤੱਕ ਜਾਣਗੇ? ਬਿਲਕੁਲ। ਕੀ ਸਰਕਾਰਾਂ ਤੱਕ ਜਾਣਗੇ? ਕੀ ਮੌਜੂਦਾ ਸਾਬਕਾ ਲੀਡਰਾਂ ਤੱਕ ਜਾਣਗੇ? ਕੀ ਡੀਆਈਜੀ ਤੋਂ ਉੱਪਰ ਨੂੰ ਜਾਣਗੇ ਕਿ ਥੱਲੇ ਨੂੰ ਆਉਣਗੇ? ਮਤਲਬ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਅਸੀਂ ਜੀ ਭ੍ਰਿਸ਼ਟਾਚਾਰ ਮਕਾਦਾ ਥਾਣਿਆਂ ਚੋਂ, ਕੀ ਕੀਤਾ ਜੀ? ਕਹਿੰਦੇ ਸਾਰੇ ਹੌਲਦਾਰ ਮੁਨਸ਼ੀ ਬਦਲਤੇ ਜੀ। ਜੀ ਜੀ। ਮਤਲਬ ਕੱਲੇ ਉਹੀ ਕਰਦੇ ਨੇ, ਅਸੀਂ ਇਹ ਨਹੀਂ ਕਹਿੰਦੇ ਕਿ ਉਹ ਨਹੀਂ ਕਰਦੇ, ਜਾਂ ਸਾਰੇ ਤਾਂ ਨਹੀਂ ਕਰਦੇ ਨਾ, ਇਹ ਵੀ ਹੈਗਾ ਨਾ, ਪਰ ਕੀ ਕਰਦਾ ਥੱਲੇ ਵਾਲਾ ਮੁਲਾਜ਼ਮ ਕਰ ਰਿਹਾ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਇਹਨਾਂ ਨੇ ਕਰਾਤੀ ਹੋਣੀ ਵਿਚਾਰਿਆਂ ਨੇ। ਸਹੀ ਹੈ, ਬਿਲਕੁਲ। ਤੇ ਫਿਰ ਚੜਾਈ ਚੜਨ ਤੋਂ ਡਰ ਲੱਗਦਾ। ਜੀ ਜੀ। ਸੋ ਇਸ ਲਈ ਹੁਣ ਕ੍ਰਿਸ਼ਨੂ ਦਾ ਰਿਮਾਂਡ ਅੱਜ 25 ਤਰੀਕ ਹੋ ਗਈ, ਸਾਡੇ ਸਵੇਰ ਚੜ ਗਈ। ਅੱਜ ਹਰਚੰਦ ਭੁੱਲਰ ਦੀ ਨਿਆਂ ਖਰਾਸ ਖਤਮ ਹੋਣੀ ਹੈ, ਪੇਸ਼ ਕੀਤਾ ਜਾਊਗਾ। ਤੇ ਕੁਝ ਤਰ੍ਹਾਂ ਦਾ ਮੰਨਦੀਆਂ ਨੇ ਕਿ ਸ਼ਾਇਦ ਹੋ ਸਕਦਾ ਅਜੇ ਰਿਮਾਂਡ ਦੀ ਮੰਗ ਕਰ ਲਵੇ, ਕੁਝ ਤਰ੍ਹਾਂ ਕਹਿੰਦੇ ਕਿ ਨਹੀਂ, ਉਹਨੂੰ ਲੋੜ ਹੀ ਨਹੀਂ, ਜਦੋਂ ਚਾਹੋਗੇ ਉਸੇ ਦਿਨ ਲੈ ਲੈਣਾ, ਚਾਹੇ ਨਿਆਂ ਖਰਾਸ ਦੇ ਵਿੱਚ ਭੇਜਿਆ ਹੋਵੇ, ਜਦੋਂ ਲੋੜ ਹੋਊਗੀ ਐਪਲੀਕੇਸ਼ਨ ਦੇ ਕੇ ਰਿਮਾਂਡ ਮਿਲ ਜੂਗਾ। ਤੇ ਇਸ ਲਈ ਅਜੇ ਤਾਂ ਉਹਦਾ ਸ਼ੁਰੂ ਹੋਈ ਹੈ ਕਾਰਵਾਈ, ਅਜੇ ਤਾਂ ਉਹਦਾ ਰਿਕਾਰਡ ਕਰਨਗੇ, ਲਿਖਣਗੇ, ਪੜ੍ਹਨਗੇ, ਸਾਰਾ ਕੁਝ ਕਰਨਗੇ। ਸੋ ਇਸ ਲਈ ਕਹਿੰਦੇ ਕਿ ਕ੍ਰਿਸ਼ਨੂ ਤੋਂ ਬਾਅਦ ਹੀ ਲੈਣਗੇ। ਸੋ ਇਸ ਲਈ ਜੋ ਵੀ ਹੋਊਗਾ ਪਤਾ ਲੱਗ ਜੂਗਾ। ਸਹੀ ਹੈ। ਪਰ ਮੁਸ਼ਕਲਾਂ ਹਰਚੰਦ ਭੁੱਲਰ ਵਾਲੀਆਂ ਹੀ ਵੱਧਦੀਆਂ ਜਾ ਰਹੀਆਂ ਨੇ। ਹੁਣ ਵਿਦੇਸ਼ੀ ਕਾਰੋਬਾਰ ਜਿਵੇਂ ਜਿਵੇਂ ਆ ਰਿਹਾ ਤਾਂ ਉਵੇਂ ਉਵੇਂ ਈਡੀ ਨੇੜੇ ਆ ਰਹੀ ਹੈ। ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਤਾਂ ਹੋ ਹੀ ਗਿਆ। ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਆਪਾਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਸੀ ਕਿ ਜਿੱਦਾਂ ਜਿੱਦਾਂ ਬਰਾਮਦਗੀ ਹੋ ਰਹੀ ਹੈ ਗੱਲ ਉੱਧਰ ਨੂੰ ਜਾਣੀ ਹੈ। ਸੋ ਆਮਦਨ ਤੋਂ ਵੱਧ ਹੁਣ ਈਡੀ ਦੀ ਦਸਤਕ ਤਿਆਰ ਹੈ, ਆ ਜਾਣਾ ਈਡੀ ਨੇ। ਸੋ ਇਸ ਲਈ ਹਰਚੰਦ ਭੁੱਲਰ ਤੇ ਉਹਦੇ ਪਰਿਵਾਰ ਤੇ ਉਹਨਾਂ ਦੇ ਨੇੜਲਿਆਂ ਦੀਆਂ, ਉਹਦੇ ਨਾਲ ਕੰਮ ਕਰਨ ਵਾਲੇ ਤੇ ਦਰਜਨ ਦੇ ਕਰੀਬ ਡੀਐਸਪੀ ਤੇ ਕੁਝ ਉੱਚ ਅਧਿਕਾਰੀਆਂ ਦਾ ਜ਼ਿਕਰ ਖੁੱਲ ਕੇ ਸੀਬੀਆਈ ਦੀ ਜਾਂਚ 'ਚ ਆ ਗਿਆ। ਹੁਣ ਕਿੱਥੇ ਤੱਕ ਜਾਣਾ, ਕਿੱਥੇ ਤੱਕ ਨਹੀਂ, ਇਹ ਸੀਬੀਆਈ ਦੇ ਮਾਲਕ ਤੈਅ ਕਰਦੇ ਆ। ਜੀ ਸਹੀ ਹੈ, ਬਿਲਕੁਲ। ਤੇ ਸ਼ਹੀਦੀ ਸੈਸ਼ਨ ਜਿਹੜਾ ਅਨੰਦਪੁਰ ਸਾਹਿਬ ਵਿਖੇ ਹੋਣਾ ਜੀ, ਉਹਦੇ ਬਾਰੇ ਬਹਿਸ ਛਿੜ ਪਈ ਹੈ ਵੀ ਇਹ ਕਈ ਲੋਕ ਪੱਖ ਦੇ ਵਿੱਚ ਨੇ ਵੀ ਹੋਣਾ ਚਾਹੀਦਾ, ਕਈ ਲੋਕ ਇਹਨੂੰ ਨਕਾਰਦੇ ਨੇ ਕਿ ਨਹੀਂ ਹੋਣਾ ਚਾਹੀਦਾ। ਬਿਲਕੁਲ ਜੀ। 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦੋ ਧਿਰਾਂ ਮਨਾ ਰਹੀਆਂ। ਠੀਕ ਹੈ ਜੀ। ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦੂਸਰੇ ਪਾਸੇ ਪੰਜਾਬ ਸਰਕਾਰ ਹੈ। ਜਦੋਂ ਖਾਲਸਾ ਪੰਥ ਦਾ ਸਥਾਪਨਾ ਦਿਵਸ 300 ਸਾਲਾ ਮਨਾਇਆ ਸੀ, ਉਸ ਸਮੇਂ ਅਕਾਲੀ ਬੀਜੇਪੀ ਦੀ ਸਰਕਾਰ ਸੀ। ਟੌੜਾ ਸਾਹਿਬ ਨੂੰ ਅੱਡ ਕਰ, ਆਹ ਕਰ, ਉਹ ਕਰ, ਬਹੁਤ ਕੁਝ ਹੋਇਆ। ਤਦ ਦੀ ਸਿਆਸਤ ਬਹੁਤ ਕਰਦੀ ਸੀ। ਸਹੀ ਸੀ। ਪਰ ਤਦ ਸਰਕਾਰ ਅਕਾਲੀ ਦਲ ਦੀ, ਇਸ ਲਈ ਉਹ ਸਾਰਾ ਮਤਲਬ ਕੋਈ ਦਿੱਕਤ ਨਹੀਂ ਸੀ ਐਸਜੀਪੀਸੀ ਨੂੰ ਵੀ, ਹੈ ਨਾ। ਤਦ ਉਹ ਰਾਜਨੀਤਿਕ ਲੀਡਰ ਸਾਰੀਆਂ ਸਰਕਾਰਾਂ ਸਟੇਜ ਤੇ ਸੀ। ਹੁਣ ਐਸਜੀਪੀਸੀ ਵੀ ਕਹਿੰਦੀ ਵੀ ਸਰਕਾਰ ਦਾ ਕੀ ਕੰਮ ਇਹਦੇ ਵਿੱਚ, ਸਰਕਾਰ ਕਿਉਂ ਜੀ ਇਹਦੇ ਵਿੱਚ ਦਖਲ ਦਿੰਦੀ ਹੈ ਜੀ, ਇਹ ਤਾਂ ਅਸੀਂ, ਸਾਡਾ ਕੰਮ ਹੈ, ਅਸੀਂ ਮਨਾਵਾਂਗੇ। ਪਰ ਸਵਾਲ ਤਾਂ ਇਹ ਹੈ ਕਿ ਜੇ ਸਰਕਾਰ ਵੱਖਰਾ ਮਨਾ ਰਹੀ ਹੈ, ਤੁਸੀਂ ਵੱਖਰਾ ਮਨਾ ਰਹੇ ਹੋ, ਤੇ ਜੇ ਐਡਾ ਬੜਾ ਦਿਹਾੜਾ ਵੀ ਤੁਸੀਂ ਉਸ ਸਦਭਾਵਨਾ 'ਚ ਇਕੱਠਿਆਂ ਨਹੀਂ ਮਨਾ ਸਕਦੇ। ਸਹੀ ਗੱਲ ਹੈ। ਫਿਰ ਇਹਨਾਂ ਨੂੰ ਦੋਵਾਂ ਧਿਰਾਂ ਨੂੰ ਸੋਚਣ ਦੀ ਲੋੜ ਹੈ। ਸਰਕਾਰ ਆਪਣਾ ਰੋਲ ਨਿਭਾ ਦੇਵੇ ਤੇ ਧਾਰਮਿਕ ਜਥੇਬੰਦੀਆਂ ਆਪਣਾ ਰੋਲ ਨਿਭਾ ਦੇਣ ਤੇ ਦਿਹਾੜੇ ਦਾ ਅਰਥ ਹੋਰ ਵੱਡਾ ਹੋ ਜਾਂਦਾ। ਹੁਣ ਦੋਵੇਂ ਧਿਰਾਂ ਆਪਣੀ ਤਾਕਤ ਦਿਖਾਉਣਾ ਚਾਹੁੰਦੀਆਂ, ਕੋਈ ਸ਼ੱਕ ਨਹੀਂ। ਐਸਜੀਪੀਸੀ ਧਾਰਮਿਕ ਤੌਰ ਤੇ ਉਹਦਾ ਹੱਕ ਹਕੂਕ ਬਣਦਾ ਹੈ ਕਿ ਉਹ ਮੂਹਰੇ ਹੋ ਕੇ ਕੰਮ ਕਰੇ, ਪਰ ਸਭ ਨੂੰ ਪਤਾ ਕਿ ਉਹਦੇ ਪਿੱਛੇ ਅਕਾਲੀ ਦਲ ਦੀ ਸਿਆਸਤ ਕੰਮ ਕਰਦੀ ਹੈ। ਤੇ ਇੱਧਰ ਇਹ ਆਪਣੀ ਸਿਆਸਤ ਚਮਕਾਉਣਾ ਚਾਹੁੰਦੇ ਆ, ਇਹ ਆਪਣੇ ਆਪ ਨੂੰ ਦਿਖਾਉਣਾ ਚਾਹੁੰਦੇ ਕਿ ਜੀ ਅਸੀਂ ਪੈਰੋਕਾਰ ਬਣ ਗਏ, ਹੁਣ ਤਾਂ ਜੀ ਸਹੀ, ਅਸੀਂ ਸੇਵਾਦਾਰ ਬਣ ਗਏ, ਅਸੀਂ ਤਾਂ। ਇਸ ਲਈ ਇਹ ਕਹਿੰਦੇ ਜੀ ਅਸੀਂ ਤਾਂ ਸੜਕ ਬਣਾਵਾਂਗੇ ਜੀ। ਉਹ ਕਹਿੰਦੇ ਨਾ ਜੀ, ਤੁਸੀਂ ਸੰਗਤ ਨੂੰ ਤਾਂ ਕਰਦੇ ਹੋ, ਬਣ ਨਹੀਂ ਦਿਓ। ਜੇ ਸੜਕ ਬਣਾਉਣ ਦੇ ਮਾਮਲੇ ਦੇ ਵਿੱਚ ਸੰਗਤ ਦੀ ਪਰੇਸ਼ਾਨੀ ਹੈ ਤੇ ਫਿਰ ਸਵਾਲ ਇਹ ਖੜਾ ਹੋ ਗਿਆ ਕਿ ਜਦੋਂ ਤੁਸੀਂ ਸੈਸ਼ਨ ਲਾਓਗੇ ਉੱਥੇ ਅਨੰਦਪੁਰ ਸਾਹਿਬ, ਉਸ ਦਿਨ ਜਿਸ ਦਿਨ ਮੁੱਖ ਦਿਹਾੜਾ ਹੈ 24 ਨਵੰਬਰ,
ਹੈ ਨਾ, ਸ਼ਹੀਦੀ ਦਿਹਾੜੇ ਵਾਲੇ ਦਿਨ 24 ਤੇ 25 ਨੂੰ ਉੱਥੇ ਮੇਨ ਸਮਾਗਮ ਨੇ, ਤੇ ਉਸ ਦਿਨ ਫਿਰ ਸੰਗਤ ਕਿੰਨੀ ਦਿੱਕਤ ਹੋਊਗੀ। ਮੈਂ ਕਹਿੰਦਾ ਸੰਗਤ ਦੀ ਦਿੱਕਤ ਤਾਂ ਤੁਹਾਨੂੰ ਦਿਖਦੀ ਨਹੀਂ। ਜੇ ਲੋਕਾਂ ਦੀ ਦਿੱਕਤ ਦਿਖਦੀ ਹੋਵੇ ਸਿਆਸਤਦਾਨ ਨੂੰ, ਤਾਂ ਸਿਆਸਤ ਹੋਰ ਤਰ੍ਹਾਂ ਕੰਮ ਕਰੇ, ਤਰੀਕਾਕਾਰ ਹੀ ਬਦਲ ਜੇ। ਆਪਣੀ ਉਹ ਦਿੱਕਤ ਦੇਖ ਲਓ। 117 MLA ਦੀਆਂ ਗੱਡੀਆਂ ਜਦੋਂ ਲੰਘਣਗੀਆਂ ਸੰਗਤ ਨੂੰ ਚੀਰ ਕੇ, ਉਹਨਾਂ ਨੂੰ ਸੜਕ ਤੋਂ ਕੱਚੇ ਤੇ ਲਾਹ ਕੇ, ਤਾਂ ਤੁਹਾਡੀ ਝੋਲੀ ਕੀ ਪਊਗਾ, ਹਿਸਾਬ ਲਾ ਲਿਓ 117 MLA ਦੇ। ਸਹੀ ਹੈ, ਬਿਲਕੁਲ, ਹੈ ਨਾ। ਤੇ ਤੁਸੀਂ ਮੁੱਖ ਮੰਤਰੀ ਸਾਹਿਬ ਉਹ 117 ਚ ਤੁਸੀਂ ਵੀ ਆਉਨੇ ਹੋ, ਤੇ ਤੁਹਾਡਾ ਤਾਂ 45 ਗੱਡੀਆਂ ਦਾ ਕਾਫਲਾ ਕੱਲਿਆਂ ਦਾ ਹੀ। ਫਿਰ ਸਪੀਕਰ ਸਾਹਿਬ ਦੀ ਗੱਡੀਆਂ ਦਾ ਕਾਫਲਾ, ਫਿਰ ਮੰਤਰੀਆਂ ਦੀ ਗੱਡੀਆਂ ਦਾ ਕਾਫਲਾ, ਫਿਰ ਵਿਰੋਧੀ ਧਿਰ ਦੇ ਲੀਡਰ ਦੀ ਗੱਡੀ ਦਾ ਕਾਫਲਾ, ਤੇ ਫਿਰ ਬਾਕੀ ਸਾਰੇ MLA, ਤੇ ਫਿਰ ਤੁਸੀਂ ਆਪਣੇ ਰਿਸ਼ਤੇਦਾਰ ਵੀ ਬੁਲਾਉਣੇ ਆ ਉੱਥੇ ਉਸ ਦਿਨ ਦਿਖਾਉਣ ਨੂੰ ਜੀ। ਤੁਸੀਂ ਆਪਣੇ ਸਿਆਸੀ ਅਮਰੁਤਬਾ ਵੀ ਕਈ ਸੂਬਿਆਂ ਦੇ ਸੱਦੇ ਵੇ ਆ, ਕਈਆਂ ਨੂੰ ਗੈਸਟ ਗੈਲਰੀਆਂ 'ਚ ਬਿਠਾਉਣਾ, ਤੁਹਾਡੇ ਆਕਾ ਵੀ ਆਉਣਗੇ ਦਿੱਲੀ ਵਾਲੇ, ਉਹਨਾਂ ਨੂੰ ਵੀ ਤੁਸੀਂ ਟ੍ਰੀਟ ਕਰਦੇ ਹੋ ਉਵੇਂ ਹੀ VIP ਬਣਾ, ਤੇ ਫਿਰ ਸੰਗਤ ਨਾਲ ਕੀ ਬੀਤੂਗੀ ਜੀ ਉਸ ਦਿਨ। ਸਹੀ ਹੈ, ਬਿਲਕੁਲ। ਤੇ ਤੁਸੀਂ ਕੀ ਕਰਕੇ ਆਉਂਗੇ ਜੀ ਉੱਥੇ। ਇਸ ਲਈ ਇੱਕ ਧਿਰ ਕਹਿੰਦੀ ਕਿ ਇਤਿਹਾਸ ਦੇ ਵਿੱਚ ਦਰਜ ਹੋ ਜਾਣਾ ਇਹ ਦਿਨ, ਕਿ ਵੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਰਕਾਰ ਬੈਠੀ ਸੀ, ਸੈਸ਼ਨ ਚੱਲਿਆ ਸੀ, ਫੈਸਲੇ ਹੋਏ ਸੀ, ਇਸ ਲਈ ਇਹ ਹੋਣਾ ਚਾਹੀਦਾ ਏਦਾਂ। ਦੂਜੀ ਧਿਰ ਕਹਿੰਦੀ ਵੀ ਜਿਹੜੇ ਕੰਮ ਲਈ ਵਿਧਾਨ ਸਭਾ ਬਣੀ ਹੈ, ਵਿਧਾਨ ਸਭਾ 'ਚ ਕੰਮ ਐਡਾ ਬੜਾ ਕਰੋ ਕਿ ਤੁਸੀਂ ਕੰਮ ਉੱਥੇ ਕਰ ਰਹੇ ਹੋ, ਜੈ ਜੈਕਾਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤ ਕਰੇ ਤੁਹਾਡੀ। ਸਹੀ ਹੈ, ਬਿਲਕੁਲ। ਕਰ ਦੋ ਕੰਮ ਇਹੋ ਜਿਹਾ ਪੰਜਾਬ ਦੇ ਲਈ, ਕੌਮ ਦੇ ਲਈ, ਹੈ ਨਾ, ਧਾਰਮਿਕ ਤੌਰ ਦੇ ਉੱਤੇ, ਸਮਾਜਿਕ ਤੌਰ ਦੇ ਉੱਤੇ, ਸੂਬੇ ਦੇ ਤੌਰ ਦੇ ਉੱਤੇ ਲਓ ਕੋਈ ਇਹੋ ਜਿਹਾ ਫੈਸਲਾ, ਜਿਹੇ ਕੰਮ ਕਹਿੰਦੇ। ਦੂਸਰੇ ਪਾਸੇ ਇੱਕ ਧਿਰ ਉਹ ਹੈ ਜਿਹੜੀ ਕਹਿੰਦੀ ਕਿ ਪਹਿਲਾਂ ਇਹ ਤਾਂ ਚੈੱਕ ਕਰ ਲਓ ਕਿ ਵਿੱਤੀ ਤੌਰ ਤੇ ਔਰ ਵਿਧਾਨਕ ਤੌਰ ਤੇ ਸਹੀ ਫੈਸਲਾ ਹੈ ਵੀ ਹੈ ਤੁਹਾਡਾ ਕਿ ਨਹੀਂ। ਸਹੀ ਹੈ, ਬਿਲਕੁਲ। ਉਹ ਤਰਿੰਦਰ ਬਾਜਵਾ ਉਹਨੇ ਚਿੱਠੀ ਲਿਖੀ ਹੈ ਬਕਾਇਦਾ ਤੌਰ ਤੇ ਮੁੱਖ ਮੰਤਰੀ ਤੇ ਸਪੀਕਰ ਨੂੰ। ਠੀਕ ਹੈ। ਕਹਿੰਦੇ ਵੀ ਤੁਸੀਂ ਇਹ ਹੁਣ ਸਪੀਕਰ ਸਾਹਿਬ ਕਹਿੰਦੇ ਵੀ ਵਿਧਾਨਕ ਤੌਰ ਤੇ ਸਹੀ ਆ, ਹੋ ਸਕਦਾ, ਆਪਾਂ ਕਹਿੰਦੇ ਠੀਕ ਆ, ਹੋ ਸਕਦਾ, ਠੀਕ ਹੈ, ਪਰ ਪ੍ਰੈਕਟੀਕਲੀ ਉੱਥੇ ਵਿਧਾਨ ਸਭਾ ਬਣਾਉਣ ਦੇ ਲਈ ਉਨੀਆਂ ਕੁਰਸੀਆਂ, ਉਹਨਾਂ ਅਮਲਾ ਫਾਲਾ, ਉਹਨਾਂ ਸਟਾਫ, ਉਹਨਾਂ ਲਿਖਤ ਪੜਤ, ਫਿਰ ਉਹ ਟੈਂਟ ਸਿਟੀ, ਫਿਰ ਉਹਨੂੰ ਕਵਰ ਕਰਨਾ, ਉਹਦੀ ਸਿਕਿਉਰਿਟੀ, ਉਹਦੀ ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਸਿਹਤ ਮਹਿਕਮਾ, ਸਾਰਾ ਕੁਝ ਤੁਸੀਂ ਉੱਥੇ ਝੋਂਕ ਦੇਣਾ, ਤੇ ਲੱਖਾਂ ਸ਼ਰਧਾਲੂ ਰੱਬ ਆਸਰੇ ਨੇ। ਸਹੀ। ਫਿਰ ਇਹ ਸਾਰੇ ਪ੍ਰਬੰਧਾਂ ਦੇ ਲਈ ਟੈਂਡਰ ਹੋ ਰਹੇ ਨੇ, ਉਹ ਟੈਂਡਰ ਚੱਕੂਗਾ ਕੌਣ? ਦਿੱਲੀਆਂ ਕੰਪਨੀਆਂ, ਤੇ ਦਿੱਲੀ ਦੀ ਕੰਪਨੀ ਨੂੰ ਫਾਇਦਾ ਦੇਣ ਲਈ ਧਰਮ ਦੀ ਆੜ ਤਾਂ ਨਹੀਂ ਲਈ ਜਾ ਰਹੀ ਹੁਣ। ਸਹੀ ਹੈ, ਬਿਲਕੁਲ। ਸਵਾਲ ਖੜਾ ਹੋ ਗਿਆ। ਸੋ ਵਿੱਤੀ ਤੌਰ ਤੇ ਬਹੁਤ ਵੱਡਾ ਬੋਝ ਪੈਣਾ, ਅਸੀਂ ਆਰਥਿਕ ਤੌਰ ਤੇ ਜੀ ਬਹੁਤ ਕਮਜ਼ੋਰ ਹੈ। ਸਹੀ ਹੈ, ਇਸ ਲਈ ਸਵਾਲ ਖੜਾ ਕਰਦੇ। ਇਸ ਲਈ ਕਈ ਤਰ੍ਹਾਂ ਦੇ ਇਹਦੇ ਪੱਖ ਨੇ, ਤੇ ਉਹਨਾਂ ਪੱਖਾਂ ਨੂੰ ਦਰਕਨਾਰ ਕਰਕੇ ਸਰਕਾਰ ਮੈਨੂੰ ਲੱਗਦਾ ਉਸ ਦਿਨ ਉੱਥੇ ਹੀ ਸੈਸ਼ਨ ਕਰੇਗੀ। ਦੇਖਦੇ ਜੀ, ਮੈਂ ਤਾਂ ਕਹਿਣਾ ਚਲੋ ਵਾਹਿਗੁਰੂ ਸਤਬੁੱਧੀ ਦਵੇ, ਉੱਥੇ ਹੀ ਕੋਈ ਚੰਗਾ ਫੈਸਲਾ ਲੈ ਲੈਣ ਜਿਹੜਾ ਪੰਜਾਬ ਦੇ ਹਿੱਤ 'ਚ ਹੋਵੇ। ਜੇ ਤੁਸੀਂ ਸਿਆਸੀ ਔਰ ਵੋਟਾਂ ਵਾਲੀ ਐਨਕ ਲਾ ਕੇ ਦੇਖੋਗੇ ਤਾਂ ਤੁਸੀਂ ਸਿਰਫ ਫੈਸਲਾ ਲੈ ਸਕਦੇ ਹੋ, ਉਹ ਚਾਹੇ ਵਿਧਾਨ ਸਭਾ 'ਚ ਲੈ ਲਓ ਤੇ ਚਾਹੇ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਲੈ ਲਓ। ਨਹੀਂ, ਜਦੋਂ ਉਹਦੇ ਵਿਧਾਨ ਸਭਾ ਲਾਉਣ ਵਾਸਤੇ ਤੁਹਾਡੇ ਕੋਲੇ ਪ੍ਰੋਪਰ ਥਾਂ ਹੈਗੀ ਹੈ, ਸਿਟਿੰਗ ਹੈਗੀ ਹੈ, ਫਿਰ ਇਸ ਤਰ੍ਹਾਂ ਦੀ ਨਾਟਕਬਾਜ਼ੀ ਦਾ ਕੋਈ ਤੋਕੀ ਨਹੀਂ ਬਣਦੀ ਸ਼ਰਮਾ ਜੀ? ਨਹੀਂ ਪ੍ਰਵੀਨ ਜੀ, ਇਹ ਮੈਂ ਸਹਿਮਤ ਨਹੀਂ। ਬਈ ਨਾਟਕ ਵਾਲੇ ਜੇ ਨਾਟਕ ਨਹੀਂ ਕਰਨਗੇ ਫਿਰ ਹੋਰ ਕੌਣ ਕਰੂਗਾ? ਜੀ ਜੀ, ਸਹੀ ਹੈ। ਹੈ ਹੀ ਨਟੰਕੀਬਾਜ਼, ਸਹੀ, ਨਾਟਕ ਕਰਨਾ, ਇਸ ਲਈ ਨਾਟਕ ਹੋਣਗੇ। ਬਿਲਕੁਲ। ਬਾਕੀ ਵਿਧਾਨ ਸਭਾ ਕੱਲੀ ਲਾਉਣੀ ਨਹੀਂ ਨਾ, ਉਹ ਜਿਵੇਂ ਤੁਸੀਂ ਕਿਹਾ ਅਮਲਾ ਫਾਲਾ, ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਕੁਰਸੀਆਂ, ਸਿਟਿੰਗ, ਕਾਗਜ਼ ਪੱਤਰ, ਪੜਤ ਲਿਖਤ, ਉਹ ਸਾਰਾ ਕੁਛ ਹੀ ਲਿਜਾਣਾ ਪਊਗਾ। ਕਿੱਥੇ ਤੁਸੀਂ ਉਹ ਜਲੰਧਰ ਵਾਲੀ ਆਦਤ ਪੈ ਗਈ, ਬਸ ਉੱਥੋਂ ਆਦਤ ਪਈ ਹੈ ਜੀ ਇਹਨਾਂ ਨੂੰ, ਸਾਰਾ ਕੁਝ ਚੱਕ ਕੇ ਬਹੁਤ ਵੱਡਾ ਫੜਨਗੇ, ਬਹੁਤ। ਜੀ ਸਹੀ ਹੈ। ਜਾਂਦੇ ਜਾਂਦੇ ਗੱਲ ਕਰੀਏ ਇੱਕ ਸੁਖਦ ਖਬਰ ਦੀ, ਨਨਕਾਣਾ ਸਾਹਿਬ ਨੂੰ ਜੱਥੇ ਜਾ ਰਹੇ ਨੇ ਜੀ, ਵੀਜ਼ਾ ਮਿਲ ਗਿਆ। ਬਿਲਕੁਲ, ਇਸ ਤਤੀਵਾਹ ਦੇ ਵਿੱਚ ਇੱਕ ਠੰਡਾ ਬੁੱਲਾ ਆਇਆ, ਕਿਉਂਕਿ ਲਗਾਤਾਰ ਜਦੋਂ ਘਟਨਾ ਵਾਪਰਦੀ ਹੈ ਜੰਮੂ ਕਸ਼ਮੀਰ ਦੇ ਵਿੱਚ, ਕਸ਼ਮੀਰ ਘਾਟੀ ਦੇ ਵਿੱਚ ਉਹ ਸੈਲਾਨੀਆਂ ਤੇ ਹਮਲਾ ਹੁੰਦਾ ਹੈ, ਪਹਿਲਗਾਮ, ਉਹ ਤੋਂ ਬਾਅਦ ਇਸ ਤਰ੍ਹਾਂ ਖੜੋਤ ਆਉਂਦੀ ਹੈ, ਉਹ ਤੋਂ ਬਾਅਦ ਮਿਸ਼ਨ ਸੰਦੂਰ ਹੁੰਦਾ ਹੈ, ਤੇ ਉਸ ਤੋਂ ਬਾਅਦ ਕਹਿੰਦੇ ਜੀ ਫਿਲਮਾਂ ਵੀ ਰੋਕ ਦਿਓ, ਆਹ ਵੀ ਰੋਕ ਦਿਓ, ਪਰ ਮੈਚ ਕਰਾ ਲਓ ਜੀ, ਕਿਉਂਕਿ ਅਮਿਤ ਸ਼ਾਹ ਦਾ ਮੁੰਡਾ ਧੰਦਾ ਚਲਾਉਂਦਾ ਹੋ, ਹੈ ਨਾ। ਸੋ ਇਸ ਲਈ ਉਹ ਸਭ ਦੇ ਦਰਮਿਆਨ ਸਿੱਖ ਸੰਸਥਾਵਾਂ ਨੇ, ਸਿੱਖ ਜਥੇਬੰਦੀਆਂ ਨੇ ਤਰਕ ਆਧਾਰਿਤ ਸਰਕਾਰ ਨੂੰ ਸਵਾਲ ਕੀਤਾ ਸੀ, ਕੇਂਦਰ ਨੂੰ, ਜੇ ਇਹ ਤੋਂ ਪਹਿਲਾਂ ਜੰਗਾਂ ਵੀ ਲੱਗ ਲਈਆਂ, ਤਦ ਤੱਕ ਦੇ ਜਥੇ ਰੁਕੇ ਨਹੀਂ, ਤੇ ਹੁਣ ਕਿਉਂ ਰੁਕੇ ਜਾ ਰਹੇ ਨੇ? ਫਿਰ ਜਦੋਂ ਇਹ ਹਵਾਲਾ ਦਿੱਤਾ ਨਹੀਂ ਜੀ ਸਾਨੂੰ ਤਾਂ ਜਾਨ ਮਾਲ ਦਾ ਫਿਕਰ ਹੈ ਜੀ, ਸਾਡੇ ਕੋਲ ਇਨਪੁੱਟ ਹੈ ਜੀ, ਉਹ ਕਹਿੰਦੇ ਕੋਈ ਨਾ ਸਾਥੋਂ ਲਿਖਾ ਕੇ ਲੈ ਲਓ ਜੀ, ਸਾਨੂੰ ਕੁਛ ਹੁੰਦਾ ਸੀ ਆਪ ਜ਼ਿੰਮੇਵਾਰ, ਤੁਹਾਨੂੰ ਕੁਛ ਨਹੀਂ ਕਹਿੰਦੇ, ਤੁਹਾਨੂੰ ਕੁਛ ਨਹੀਂ ਕਹਿੰਦੇ। ਸਹੀ ਗੱਲ ਹੈ ਨਾ।
ਸੋ ਫਿਰ ਮੈਨੂੰ ਲੱਗਦਾ ਬੀਜੇਪੀ 'ਚ ਅੱਜ ਕੱਲ੍ਹ ਸਿੱਖ ਲੀਡਰ ਬਹੁਤ ਗਏ ਹੋਏ ਨੇ, ਉਹਨਾਂ ਨੇ ਕੋਈ ਮਾੜੀ ਮੋਟੀ ਫੂਕ ਮਾਰੀ ਹੋਣੀ, ਜਾਂ ਫਿਰ ਵੋਟ ਸਿਆਸਤ ਵੀ ਦਿਖਦੀ ਹੈ ਕਿ ਇਹਦੇ ਨਾਲ ਤਾਂ ਪੰਜਾਬ 'ਚ ਜਥਾ ਚਾਹੇ 200 ਦਾ ਜਾਣਾ ਜਾਂ 300 ਦਾ ਜਾਣਾ ਹੈ ਨਾ, ਪਰ ਇਹ ਨਾ ਹੋਵੇ ਕਿ ਸਾਰੇ ਪੰਜਾਬ 'ਚ ਵਿਰੋਧ ਹੋ ਜਾਵੇ ਆਪਣਾ, ਕਿਤੇ ਫੇਰ ਵੜਨ ਜੋਗੇ ਨਾ ਰਹੀ, ਮਸਾਂ ਤਾਂ ਪਿੰਡਾਂ ਦੀਆਂ ਜੂਹਾਂ 'ਚ ਦਾਖਲ ਹੋਣ ਲੱਗੇ ਆ। ਸੋ ਇਸ ਲਈ ਫਿਰ ਇਹ 'ਚੋਂ ਫੈਸਲਾ ਹੋਇਆ ਹੁਣ, ਚਲੋ ਪਰ ਸਵਾਗਤਯੋਗ ਫੈਸਲਾ ਜੀ, ਜੇਕਰ ਇਹ ਫੈਸਲਾ ਲਿਆ ਗਿਆ। ਤੇ ਹੁਣ ਇਸ ਵਾਰ ਬਸ ਇੰਨਾ ਕੀਤਾ ਕਿ ਓਪਨ ਵੀਜ਼ੇ ਨਹੀਂ ਸੀਗੇ, ਜਿਹੜੀਆਂ ਸਿੱਖ ਸੰਸਥਾਵਾਂ ਦੇ ਰਾਹੀਂ ਜਿਨ੍ਹਾਂ ਦੇ ਅਪਲਾਈ ਕੀਤੇ ਉਹਨਾਂ ਨੂੰ ਵੀਜ਼ੇ ਮਿਲਣੇ ਸੀ, ਉਹ ਚਾਹੇ ਐਸਜੀਪੀਸੀ ਰਾਹੀਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ, ਜਾਂ ਹੋਰ ਕੁਝ ਸਿੱਖ ਸੰਸਥਾਵਾਂ ਸੀਗੀਆਂ ਉਹਨਾਂ ਰਾਹੀਂ। ਸੋ 1800 ਦੇ ਕਰੀਬ 1796 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਨੇ। 4 ਨਵੰਬਰ ਨੂੰ ਇਹ ਨਨਕਾਣਾ ਸਾਹਿਬ ਜਾਣਗੇ ਜਥੇ, ਤੇ 13 ਨਵੰਬਰ ਨੂੰ ਇਹਨਾਂ ਦੀ ਵਾਪਸੀ ਹੋਏਗੀ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਹ ਜਥਿਆਂ ਦੇ ਜਾਣ ਨਾਲ ਬਾਘਾ ਬਾਰਡਰ ਰਾਹੀਂ, ਮਤਲਬ ਕਹਿਣਾ ਅਟਾਰੀ ਬਾਘਾ ਬਾਰਡਰ ਰਾਹੀਂ ਜਦੋਂ ਜਥੇ ਜਾਣਗੇ ਤਾਂ ਇੱਕ ਵਾਰ ਬੂਹੇ ਖੁੱਲਣਗੇ, ਤੇ ਉਮੀਦ ਕਰਦੇ ਹਾਂ ਕੱਲ ਨੂੰ ਇਹ ਕਾਰੋਬਾਰ ਲਈ ਵੀ ਖੁੱਲਣ, ਰਿਸ਼ਤਿਆਂ ਦੇ ਵਿੱਚ ਮਜ਼ਬੂਤੀ ਲਈ ਵੀ ਖੁੱਲਣ, ਤੇ ਆਉਂਦੇ ਦਿਨਾਂ 'ਚ ਆਸ ਕਰਦੇ ਹਾਂ ਕਿ ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਮੁੜ ਕੇ ਖੁੱਲੇ। ਸੋ ਬਿਲਕੁਲ ਜੀ ਇਸ ਤਤੀਵਾਹ ਦੇ ਵਿੱਚ ਇੱਕ ਠੰਡਾ ਰਾਹਤ ਦੇਣ ਵਾਲਾ ਬੁੱਲਾ ਹੈ ਜੀ। ਸਹੀ ਗੱਲ ਹੈ, ਬਿਲਕੁਲ ਚੰਗੀ ਗੱਲ ਆ। ਉਮੀਦ ਤਾਂ ਕਾਰੋਬਾਰ ਦੀ ਵੀ ਕੀਤੀ ਜਾਂਦੀ ਹੈ, ਉਮੀਦ ਤਾਂ ਜੇ ਕਾਰੋਬਾਰ ਆ ਤਾਂ ਫਿਰ ਵੀ ਪੰਜਾਬੀਆਂ ਲਈ ਇੱਕ ਸੁਖਦ ਅਹਿਸਾਸ ਵਾਂਗ ਹੀ ਹੋਊਗਾ। ਸੋ ਸਰ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।